ਸੱਜਣੋ ਤੇ ਮਿੱਤਰੋ, ਅਸਲਾਮ ਅਲੈਕੁਮ। ਤੁਹਾਡਾ ਮੇਜ਼ਬਾਨ ਅਜਮਲ ਸਤਾਰ ਮਲਿਕ ਹਾਜ਼ਰ ਹੈ ਤੁਹਾਡੇ ਆਪਣੇ ਪ੍ਰੋਗਰਾਮ ਪ੍ਰਾਹੁਣੇ ਦੇ ਵਿੱਚ ਇੱਕ ਨਵੇਂ ਪ੍ਰਾਹੁਣੇ ਦੇ ਨਾਲ। ਨਾਜ਼ਰੀਨ, ਸੁਰੀਲੀ ਆਵਾਜ਼ ਇਨਸਾਨ ਦੀ ਨਹੀਂ ਹੁੰਦੀ ਬਲਕਿ ਜਜ਼ਬਾਤ ਦੀ ਹੁੰਦੀ ਹੈ, ਜਿਹੜੀ ਇਨਸਾਨ ਦੇ ਮੂਡ ਨੂੰ ਖੁਸ਼ੀ ਨਾਲ ਦੁਬਾਲਾ ਵੀ ਕਰਦੀ ਹੈ ਤੇ ਦਰਦ ਵੀ ਮਹਿਸੂਸ ਕਰਾਉਂਦੀ ਹੈ ਤੇ ਇਹਦੇ ਨਾਲ ਨਾਲ ਮੁਹੱਬਤ ਦਾ ਇੱਕ ਨਵਾਂ ਰੰਗ ਵੀ ਪੈਦਾ ਕਰਦੀ ਹੈ। ਸਾਡੇ ਅੱਜ ਦੇ ਪ੍ਰਾਹੁਣੇ ਪੰਜਾਬੀ ਮੌਸੀਕੀ ਦੀ ਦੁਨੀਆ ਦਾ ਇੱਕ ਮਾਰੂਫ ਨਾਂ ਨੇ, ਜਿਨ੍ਹਾਂ ਨੇ ਆਪਣੀ ਖੂਬਸੂਰਤ ਆਵਾਜ਼, ਦਿਲਕਸ਼ ਅੰਦਾਜ਼ ਤੇ ਮੁਨਫਰਿਦ ਗਾਇਕੀ ਨਾਲ ਦੁਨੀਆ ਭਰ ਵਿੱਚ ਪੰਜਾਬੀ ਮੌਸੀਕੀ ਦੇ ਸੁਣਨ ਵਾਲਿਆਂ ਦੇ ਦਿਲ ਜਿੱਤੇ ਨੇ। ਉਹ ਸਿਰਫ ਗੁਲਕਾਰੀ ਹੀ ਨਹੀਂ ਬਲਕਿ ਅਦਾਕਾਰੀ 'ਚ ਵੀ ਆਪਣਾ ਫਨ ਦਾ ਲੋਹਾ ਮਨਵਾ ਚੁੱਕੇ ਨੇ। ਆਓ ਮਿਲਨੇ ਆ ਸਾਡੇ ਅੱਜ ਦੇ ਪ੍ਰਾਹੁਣੇ ਪੰਜਾਬੀ ਮੌਸੀਕੀ ਦੀ ਮਾਰੂਫ ਗੁਲਕਾਰਾ ਔਰ ਅਦਾਕਾਰਾ ਐਨੀ ਤਾਹਰਾ ਹੋਰਾਂ ਦੇ ਨਾਲ। ਐਨੀ ਤਾਹਰਾ ਜੀ, ਪ੍ਰਾਹੁਣੇ ਦੇ ਵਿੱਚ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਆ। ਸ਼ੁਕਰੀਆ। ਤੇ ਤੁਸੀਂ ਗੁਲਕਾਰਾ ਵੀ ਹੋ, ਅਦਾਕਾਰਾ ਵੀ ਹੋ, ਮੇਜ਼ਬਾਨ ਵੀ ਹੋ, ਉਹ ਫਿਰ ਹੁਣ ਤੁਸੀਂ ਚਿਮਟਾ ਵੀ ਵਜਾਉਣਾ ਸ਼ੁਰੂ ਕਰ ਦਿੱਤਾ ਹੈ। ਉਹ ਤੁਸੀਂ ਕਰਨਾ ਕੀ ਚਾਹੁੰਦੇ ਹੋ ਸਾਡੇ ਵੇਖਣ ਵਾਲਿਆਂ ਨੂੰ, ਇਹ ਤਾਂ ਦੱਸੋ। ਅੱਛਾ ਜੀ, ਇਹ ਬਹੁਤ ਜ਼ਿਆਦਾ ਸਵਾਲ ਮੈਨੂੰ ਪੁੱਛਿਆ ਜਾਂਦਾ ਹੈ ਕਿ ਤੂੰ ਕਰਨਾ ਕੀ ਚਾਹਨੀ ਹੈ, ਔਰ ਮੈਂ ਉਹਨਾਂ ਨੂੰ ਹਮੇਸ਼ਾ ਇਹ ਕਹਿੰਦੀ ਹਾਂ ਕਿ ਮੈਂ ਕੁਝ ਪਲਾਨ ਨਹੀਂ ਕਰਦੀ, ਮੇਰੀ ਕੋਈ ਸਟ੍ਰੈਟਜੀ ਨਹੀਂ ਹੁੰਦੀ। ਮੇਰੇ ਵੱਲੋਂ ਮੇਰਾ ਖੁਦਾ ਜਿਹੜਾ ਹੈ ਨਾ, ਮੈਨੂੰ ਰਾਸਤੇ ਬਣਾ ਕੇ ਦਿੰਦਾ, ਮੈਂ ਉਹਦੇ 'ਤੇ ਟੁੱਟ ਪੈਂਦੀ ਹਾਂ। ਔਰ ਮੈਂ ਆਪਣੇ ਆਪ ਨੂੰ ਹੁਣ ਆ ਕੇ ਜਦੋਂ ਲੋਕੀ ਮੈਨੂੰ ਇਹਨੇ ਸਵਾਲ ਕਰਨ ਲੱਗ ਪਏ ਨੇ ਨਾ, ਮੈਂ ਉਦੋਂ ਕਹਿੰਦੀ ਹਾਂ ਕਿ ਮੈਂ ਵਰਸਟਾਈਲ ਹਾਂ। ਅਤੇ ਇਸ ਲਈ ਤੁਸੀਂ ਮੇਰੇ 'ਤੇ ਇੱਕ ਛਾਪ ਨਾ ਲਾਓ। ਮੈਂ ਐਕਟਰ ਵੀ ਹਾਂ, ਮੈਂ ਮੇਜ਼ਬਾਨ ਵੀ ਹਾਂ, ਮੈਂ ਸਿੰਗਰ ਵੀ ਹਾਂ, ਮੈਂ ਚਿਮਟਾ ਵੀ ਵਜਾ ਰਹੀ ਹਾਂ, ਮੈਂ ਇੱਕ ਬ੍ਰਾਂਡ ਐਂਬੈਸਡਰ ਵੀ ਹਾਂ। ਬ੍ਰਾਂਡ ਐਂਬੈਸਡਰ ਵੀ ਜੀ, ਠੀਕ ਹੈ ਜੀ। ਅਤੇ ਮੈਂ ਕਦੀ ਇਹ ਨਹੀਂ ਸੋਚਿਆ ਕਿ ਮੈਂ ਇਹ ਕੰਮ ਕਰਾਂਗੀ, ਲੇਕਿਨ ਅੱਲਾਹ ਤਾਲਾ ਨੇ ਮੇਰੇ ਵਾਸਤੇ ਖੁਦ ਰਾਸਤੇ ਬਣਾਏ ਔਰ ਮੈਂ ਉਹਨਾਂ 'ਤੇ ਚੱਲੀ ਹਾਂ। ਅੱਛਾ, ਬਚਪਨ ਤੋਂ ਹੀ ਕੋਈ ਗਾਣਾ ਸ਼ਾਨਾ ਗਾਉਣ ਦਾ ਸ਼ੌਕ ਸੀ ਤੁਹਾਨੂੰ? ਮੈਂ ਜ਼ਿਮੀਦਾਰ ਘਰਾਣੇ ਦੀ ਹੈ ਸੀ ਜੇ, ਔਰ ਮੇਰੇ ਘਰ ਵਾਲੇ ਜਿਹੜੇ ਸੀ ਬੜੇ ਸਖਤ ਸੀ ਜੇ, ਅਤੇ ਅੰਮਾ ਅੱਬਾ ਚੌਧਰੀ ਸੀ ਪਿੰਡ ਦੇ, ਅਤੇ ਬੜੀ ਮੁਸ਼ਕਿਲ ਦੇ ਨਾਲ ਇੱਧਰ ਆਏ। ਅਤੇ ਜਦੋਂ ਆਈ ਅਤੇ ਫਿਰ ਉਸ ਤੋਂ ਬਾਅਦ ਐਸਾ ਫਿਰ ਘਨ ਚੱਕਰ ਬਣੀ ਕਿ ਪਹਿਲੇ ਥੀਏਟਰ ਕੀਤਾ, ਫਿਰ TV ਕੀਤਾ, ਫਿਰ ਫਿਲਮ ਕੀਤੀ, ਫਿਰ ਸਿੰਗਰ ਐਜ਼ ਏ ਸਿੰਗਰ ਕੰਮ ਕਰ ਰਹੀ ਹਾਂ, ਐਜ਼ ਏ ਹੋਸਟ ਕੰਮ ਕਰ ਰਹੀ ਹਾਂ, ਐਜ਼ ਏ ਐਂਬੈਸਡਰ ਕੰਮ ਕਰ ਰਹੀ ਹਾਂ। ਫਿਰ ਮੈਂ ਤੁਹਾਨੂੰ ਦੱਸਿਆ ਨਾ ਕਿ ਫਿਰ ਮੈਂ ਕੋਈ ਆਪਣੇ ਵੱਲੋਂ ਕੁਝ ਪਲਾਨ ਨਹੀਂ ਕੀਤਾ ਸੀ, ਛੱਡੀ ਕੋਈ ਚੀਜ਼ ਨਹੀਂ ਸੀ। ਹਾਂ, ਸ਼ੁਕਰ ਅਲਹਮਦੁਲਿਲਾ। ਅੱਛਾ, ਤੁਸੀਂ ਕਿਹਾ ਬਚਪਨ ਤੋਂ ਹੀ ਤੁਹਾਨੂੰ ਸ਼ੌਕ ਸੀ, ਤੇ ਬਚਪਨ ਤੋਂ ਸ਼ੌਕ ਗੁਲਕਾਰੀ ਦਾ ਸੀ ਜਾਂ ਅਦਾਕਾਰੀ ਦਾ ਵੀ? ਗੁਲਕਾਰੀ ਨਹੀਂ ਜੀ, ਬਿਲਕੁਲ ਗੁਲਕਾਰੀ ਦਾ ਸੀ, ਔਰ ਉਹ ਵੀ ਦੇਖਾ ਦਿਖਾਈ ਐਵੇਂ ਸ਼ੌਕ ਹੋਇਆ ਕਿ ਮੈਂ ਕੁਝ ਕਰਨਾ ਚਾਹੀਦਾ। ਉਹਦੇ ਵਾਸਤੇ ਹੀ ਜ਼ਰਾ ਘਰੋਂ ਬੜੀ ਮੁਸ਼ਕਿਲ ਦੇ ਨਾਲ ਵੱਡੀ ਭੈਣ ਨੂੰ ਮਿਲੂ ਕੇ ਤੇ ਜ਼ਰਾ ਬਾਹਰ ਸਟੈਪ ਚੁੱਕਿਆ। ਅਜੇ ਮੇਰਾ ਖਿਆਲ 3 ਮਹੀਨੇ ਜਾਂ 4 ਮਹੀਨੇ ਹੋਏ ਹੋਣਗੇ, ਬੜੀ ਮੁਸ਼ਕਿਲ ਦੇ ਨਾਲ ਥੋੜ੍ਹਾ ਜਿਹਾ ਸਰਕਲ ਘੁੰਮਾਇਆ ਅਤੇ ਮੈਨੂੰ ਇਰਫਾਨ ਖੁਸਰ ਸਾਹਿਬ ਨੇ ਦੇਖ ਲਿੱਤਾ, ਨਾਲ ਆਬਦ ਕਸ਼ਮੀਰੀ ਸਾਹਿਬ ਨੇ ਦੇਖ ਲਿੱਤਾ। ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਐਡੀ ਸੋਹਣੀ ਹੈ ਅਤੇ ਤੂੰ ਕਿੱਥੇ ਗਾਣੇ ਦੇ ਵਿੱਚ ਪੈ ਗਈ ਹੈ, ਤੂੰ ਸਾਡੇ ਨਾਲ ਥੀਏਟਰ ਕਰ। ਉਹ ਮੈਂ ਕਿਹਾ ਜੀ ਅੱਗੇ ਘਰੋਂ ਬੜੀ ਮੁਸ਼ਕਿਲ ਨਾਲ ਇਜਾਜ਼ਤ ਮਿਲੀ ਅਤੇ ਹੁਣ ਕਿੱਥੋਂ? ਉਹਨਾਂ ਨੇ ਕਿਹਾ ਨਹੀਂ, ਤੂੰ ਥੀਏਟਰ ਕਰਨਾ। ਉਹ ਪਹਿਲਾ ਥੀਏਟਰ ਮੈਂ ਫਿਰ ਉਹਨਾਂ ਦੇ ਨਾਲ ਕੀਤਾ, ਇਰਫਾਨ ਸਾਹਿਬ ਦੀ ਪ੍ਰੋਡਕਸ਼ਨ ਸੀ, ਉਹ ਕੀਤਾ ਮੈਂ। ਉਹ ਫਿਰ ਐਸਾ ਪਹਿਲਾ ਕੀਤਾ ਜੇ ਕਿ ਗਾਣਾ ਮੇਰਾ ਪਿੱਛੇ ਰਹਿ ਗਿਆ ਔਰ ਮੈਂ ਐਜ਼ ਏ ਐਕਟਰ ਹਰ ਥੀਏਟਰ ਦੀ ਜ਼ਰੂਰਤ ਬਣ ਗਈ। ਤੁਹਾਡੇ ਬਾਰੇ 'ਚ ਆਮ ਤੌਰ 'ਤੇ ਕਿਹਾ ਜਾਂਦਾ ਤੁਸੀਂ ਬੜੇ ਚੁਲਬਲੀ ਜੇ ਔਰ ਬੜੇ ਮਜ਼ਈਆ ਜੇ, ਹਰ ਵੇਲੇ ਮਾਸ਼ਾਅੱਲਾ ਹੱਸਦੇ ਖੇਡਦੇ ਰਹਿੰਦੇ ਹੋ। ਇਹ ਬਚਪਨ ਤੋਂ ਹੀ ਇਸ ਤਰ੍ਹਾਂ ਦੇ ਸੋ ਜਾਂ ਬਚਪਨ 'ਚ ਸੰਜੀਦਾ ਸੋ? ਬਹੁਤ ਸੰਜੀਦਾ, ਇਤਨੀ ਸੰਜੀਦਾ ਕਿ ਲੋਕ ਕਹਿੰਦੇ ਹੁੰਦੇ ਸੀ ਕਿ ਇਹ ਗੂੰਗੀ ਤਾਂ ਨਹੀਂ ਹੈ। ਅਤੇ ਉਹ ਜੈਸੇ ਜੈਸੇ ਕੰਮ ਕਰਨਾ ਸ਼ੁਰੂ ਕੀਤਾ ਵੈਸੇ ਵੈਸੇ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਹ ਤਾਂ ਹੱਸਦੀ ਰਹਿੰਦੀ ਹੈ, ਇਹਨੂੰ ਤਾਂ ਕੋਈ ਕਹਿ ਵੀ ਜਾਏਗਾ ਨਾ, ਕੋਈ ਇਹਨੂੰ ਡਾਂਟ ਵੀ ਦੇਗਾ ਅਤੇ ਇਹ ਤਾਂ ਅੱਗੋਂ ਹੱਸਦੀ ਰਹੇਗੀ। ਫਿਰ ਜਦੋਂ ਮੇਰਾ ਦੂਸਰਾ ਰੂਪ ਦੇਖਦੇ ਨੇ, ਉਹ ਚੌਧਰੀਆਂ ਵਾਲਾ, ਰਾਜਪੂਤਾਂ ਵਾਲਾ, ਅਤੇ ਫਿਰ ਉਦੋਂ ਕਹਿੰਦੇ ਨੇ ਨਹੀਂ ਤੂੰ ਇੰਝ ਠੀਕ ਹੈ, ਹੱਸਦੀ ਰਿਹਾ ਕਰ। ਅੱਛਾ, ਤੁਸੀਂ ਕਿਹਾ ਕਿ ਜੀ ਮੈਂ ਬਚਪਨ 'ਚ ਬੜੀ ਸੰਜੀਦਾ ਹੁੰਦੀ ਸਾਂ, ਤੇ ਬਚਪਨ ਦੇ ਵਿੱਚ ਘਰ ਦੇ ਵਿੱਚ ਮਾਹੌਲ ਕਿਸ ਤਰ੍ਹਾਂ ਦਾ ਸੀ ਤੁਹਾਡਾ? ਮਾਹੌਲ ਤੇ ਜ਼ਿਮੀਦਾਰਾਂ ਦਾ ਜਿਸ ਤਰ੍ਹਾਂ ਹੁੰਦਾ ਹੈ, ਬੜਾ ਸਖਤ ਮਾਹੌਲ ਸੀ, ਤੇ ਫਿਰ ਉਹ ਘਰ ਵਾਲਿਆਂ ਨੇ ਤੇ ਬੜਾ ਪ੍ਰੈਸ਼ਰ ਪਾਇਆ ਹੋਣਾ ਤੁਹਾਡੇ ਤੇ ਕਿ ਜੀ ਤੁਸੀਂ ਇਹ ਕੰਮ ਨਾ ਸ਼ੁਰੂ ਕਰੋ? ਬਹੁਤ ਜ਼ਿਆਦਾ, ਕਿਉਂਕਿ ਅੰਮੀ ਅੱਬਾ ਜੋ ਤੁਹਾਨੂੰ ਦੱਸਿਆ ਨਾ ਚੌਧਰੀ ਸਿੰਘ ਪਿੰਡ ਦੇ, ਔਰ ਉਹਨਾਂ ਨੂੰ ਇਹ ਸੀ ਕਿ ਅਸੀਂ ਲੋਕਾਂ ਦੇ ਫੈਸਲੇ ਕਰਨੇ ਤੇ ਸਾਡੀ ਕੁੜੀ ਲੋਕੀ ਕਹਿਣਗੇ ਕਿ ਬਾਹਰ ਫਿਰਦੀ ਪਈ ਹੈ। ਲੇਕਿਨ ਵੱਡੀ ਭੈਣ ਨੇ ਥੋੜ੍ਹੀ ਜਿਹੀ ਸਪੋਰਟ ਕੀਤੀ ਔਰ ਕਾਫੀ ਜ਼ਿਆਦਾ ਸਪੋਰਟ ਕੀਤੀ। ਔਰ ਉਸ ਤੋਂ ਬਾਅਦ ਜਦੋਂ ਇਰਫਾਨ ਸਾਹਿਬ ਉਹ ਥੀਏਟਰ ਦੇ ਲੋਕ ਮਿਲੇ, ਉਹਨਾਂ ਨੇ ਵੀ ਫਿਰ ਉਹਨਾਂ ਨੂੰ ਬੜਾ ਮੁਤਮਿਨ ਕੀਤਾ ਕਿ ਵੀ ਇੱਥੇ ਐਸਾ ਕੁਛ ਐਸਾ ਨਹੀਂ ਹੈ
ਔਰ ਤੁਸੀਂ ਦੇਖੋਗੇ ਆਪਣਾ ਮਾਹੌਲ, ਤੁਸੀਂ ਖੁਦ ਤੁਹਾਨੂੰ ਜਜਮੈਂਟ ਹੋਏਗੀ ਕਿ ਵਾਕਈ ਫੈਮਿਲੀ ਮਾਹੌਲ ਹੈ। ਔਰ ਵਾਕਈ ਮੈਂ ਜਦੋਂ ਲੋਕਾਂ ਦੀ ਸੁਣਨੀ ਆ ਨਾ ਕਿ ਜੀ ਉਹਨੂੰ ਸਾਨੂੰ ਇਹ ਕੰਮ ਕਰਨਾ ਪਿਆ, ਹਰਾਸਮੈਂਟ ਹੋਈ ਸਾਡੇ ਨਾਲ ਤੇ ਇਹ ਹੋਇਆ, ਤੇ ਮੈਂ ਉਹਨਾਂ ਦੀ ਸ਼ਕਲਾਂ ਦੇਖਦੀ ਹਾਂ, ਮੈਂ ਕਹਿੰਦੀ ਹਾਂ ਯਾਰ ਮੇਰੇ ਨਾਲ ਤਾਂ ਕਦੀ ਕਿਸੇ ਨੇ ਗਲਤ ਗੱਲ ਕਰਨ ਦੀ ਜ਼ਰੂਰਤ ਵੀ ਨਹੀਂ ਕੀਤੀ, ਇਹ ਕਿਵੇਂ ਕਹਿ ਦਿੰਦੇ ਨੇ ਕਿ ਸਾਡੇ ਨਾਲ ਇਹ ਕੁਝ ਹੋਇਆ। ਮੈਂ ਬਲਕਿ ਲੋਕਾਂ ਨੂੰ ਇਹ ਕਹਿੰਦੀ ਹਾਂ ਕਿ ਇਹ ਸਾਡੀ ਸ਼ੋਬਿਜ਼ ਦੀ ਫੀਲਡ ਐਸੀ ਹੈ ਤੇ ਜਿੰਦੇ ਵਿੱਚ ਤੁਸੀਂ ਆਪਣੇ ਖੁਦ ਮੁਖਤਾਰ ਹੋ, ਤੁਸੀਂ ਆਪਣੀ ਮਿਹਨਤ ਦੇ ਨਾਲ, ਆਪਣੀ ਲਗਨ ਦੇ ਨਾਲ ਤੁਸੀਂ ਆਪਣਾ ਮੁਕਾਮ ਬਣਾਉਂਦੇ ਹੋ। ਸ਼ੋਬਿਜ਼ ਦੇ ਵਿੱਚ ਸਿਫਾਰਿਸ਼ ਵੀ ਬੜੀ ਚੱਲਦੀ ਏ, ਫਿਰ ਇੱਕ ਖਾਤੂਨ ਹੋਣ ਦੇ ਨਾਤੇ ਬੜੀਆਂ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਕਿਆ ਤੁਹਾਨੂੰ ਵੀ ਇਹਨਾਂ ਸਾਰੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪਿਆ? ਮੈਨੂੰ ਤਾਂ ਨਹੀਂ ਕਰਨਾ ਪਿਆ ਜੀ, ਬਿਲਕੁਲ ਨਹੀਂ ਕਰਨਾ ਪਿਆ ਜੀ। ਅੱਜ ਤੱਕ ਮੈਂ ਜਿੰਨਾ ਕੰਮ ਕੀਤਾ ਹੈ, ਮੈਂ ਇਹ ਕਹਿੰਦੀ ਹਾਂ ਕਿ ਮੈਂ ਆਪਣੇ ਬਲਬੂਤੇ ਤੇ ਕੀਤਾ ਹੈ। ਮੈਨੂੰ ਕਿਸੇ ਨੇ ਸਿਫਾਰਿਸ਼ ਨਹੀਂ ਕੀਤੀ, ਮੈਨੂੰ ਕਿ ਮੇਰੀ ਬੈਕ ਤੇ ਕੋਈ ਬੰਦਾ ਨਹੀਂ, ਬਲਕਿ ਮੈਂ ਤਾਂ ਕਹਿੰਦੀ ਹਾਂ ਮੇਰੀ ਬੈਕ ਤੇ ਵੀ ਕੋਈ ਬੰਦਾ ਆਵੇ, ਮੇਰੀ ਬੈਕ ਤੇ ਕੋਈ ਬੰਦਾ ਨਹੀਂ ਹੈਗਾ। ਮੈਂ ਤਾਂ ਆਪਣੀ ਮਿਹਨਤ ਨਾਲ ਕੀਤਾ ਜੀ, ਮੈਨੂੰ ਤਾਂ ਕਿਸੇ ਨੇ ਨਹੀਂ ਸਪੋਰਟ ਕੀਤਾ। ਅੱਛਾ, ਪਹਿਲੀ ਦਫਾ ਗਾਣਾ ਜਿਹੜਾ ਪਹਿਲਾ ਬਕਾਇਦਾ ਜਿਹੜਾ ਗਾਣਾ ਗਾਇਆ, ਜੀ। ਉਹ ਕਿਦੋਂ ਗਾਇਆ ਤੇ ਕਿੱਥੇ ਗਾਇਆ? ਉਹ ਅਸੀਂ ਤਕਰੀਬਨ ਕੋਈ 10 ਸਾਲ ਪਹਿਲੇ, ਮੈਂ ਜਦੋਂ ਇੱਕ ਪ੍ਰੋਗਰਾਮ ਕਰ ਰਹੀ ਸਾਂ, ਉਹਦੇ ਵਿੱਚ ਮੈਂ ਐਜ਼ ਏ ਨਾਲ ਸਿੰਗਰ ਵੀ ਕੰਮ ਕਰ ਰਹੀ ਸਾਂ। ਮੇਰੇ ਇੱਕ ਉਸਤਾਦ ਬਣੇ ਡਾਕਟਰ ਆਬਦ ਸਰ, ਉਹਨਾਂ ਦਾ ਸ਼ਾਦੀ ਹਾਲ ਹੈ ਇੱਥੇ ਹੀ ਮੇਰੇ ਘਰ ਦੇ ਕੋਲ ਹੀ। ਅੱਛਾ ਜੀ। ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਕਿਉਂ ਨਹੀਂ ਸਿੰਗਿੰਗ ਕਰ ਰਹੀ? ਮੈਂ ਉਹਨਾਂ ਨੂੰ ਕਿਹਾ ਜੀ ਮੈਂ ਤਾਂ ਪਹਿਲੇ ਸਟਾਰ ਸਿੰਗਰ ਹੀ ਆਈ ਸਾਂ, ਲੇਕਿਨ ਉਸ ਤੋਂ ਬਾਅਦ ਬ੍ਰੇਕ ਲੱਗ ਗਈ, ਕਦੀ ਧਿਆਨ ਹੀ ਨਹੀਂ ਦਿੱਤਾ। ਉਹਨਾਂ ਨੇ ਕਿਹਾ ਨਹੀਂ ਹੁਣ ਤੂੰ ਐਜ਼ ਏ ਸਿੰਗਰ ਕੰਮ ਕਰ। ਮੈਂ ਕਿਹਾ ਲੇਕਿਨ ਮੈਨੂੰ ਤਾਂ ਕੁਝ ਵੀ ਨਹੀਂ ਪਤਾ, ਅਲਿਫ ਬੇ ਦਾ ਵੀ ਨਹੀਂ ਹੁਣ ਪਤਾ। ਉਹਨਾਂ ਨੇ ਕਿਹਾ ਕਿ ਓਕੇ। ਉਹਨਾਂ ਨੇ ਸੁਰੇਆ ਖਾਨਮ ਜੀ ਨਾਲ, ਕਿਉਂਕਿ ਉਹ ਸਾਡੇ ਵੀ ਆਪੀ ਨੇ, ਔਰ ਉਹਨਾਂ ਦੀ ਮਿਹਰਬਾਨੀ, ਉਹਨਾਂ ਨੇ ਜਿਹੜਾ ਉਹਨਾਂ ਦਾ ਬੱਚਿਆਂ ਤਰ੍ਹਾਂ ਗਾਣਾ ਸੀ ਨਾ, ਦੂਰ ਮੁਲਤਾਨੋਂ ਤੂੰ ਬਾਇਆ, ਦੂਰ ਮੁਲਤਾਨੋਂ ਤੂੰ ਬਾਇਆ, ਜਾ ਵੜਿਆ ਪਛਵਾੜੇ ਅੜਿਓ, ਪਛਵਾੜੇ ਅੜਿਓ, ਤੂੰ ਬਾਇਓ ਤੂੰ ਬਾ। ਇਹ ਸੁਰੇਆ ਜੀ ਦਾ ਗਾਣਾ। ਤੇ ਉਹਨਾਂ ਨੇ ਮੈਨੂੰ ਕਿਹਾ ਕਿ ਲੈ ਵੀ ਤੂੰ ਐਸਾ ਕਰਕੇ ਮੈਂ ਤੈਨੂੰ ਗਾਣਾ ਉਹ ਦਾਂਗੀ ਜਿਹੜਾ ਮੈਨੂੰ ਆਪਣੇ ਬੱਚਿਆਂ ਤਰ੍ਹਾਂ ਅਜ਼ੀਜ਼ ਹੈ। ਅੱਛਾ। ਇਹ ਗਾਣਾ ਫਿਰ ਉਹਨਾਂ ਨੇ ਮੈਨੂੰ ਆਪਣਾ ਗਾਣਾ ਦਿੱਤਾ, ਔਰ ਉਸ ਤੋਂ ਬਾਅਦ ਅਸੀਂ ਉਸੇ ਸ਼ਾਦੀ ਹਾਲ ਦੇ ਵਿੱਚ ਹੀ ਨਾ ਰਿਕਾਰਡਿੰਗ ਕਰ ਰਹੇ ਸਾਂ ਕਿ ਵੀਡੀਓ ਵੀ ਬਣਨੀ ਚਾਹੀਦੀ ਹੈ, ਫਿਰ ਪਤਾ ਲੱਗੇ ਕਿ ਅਸੀਂ ਕੀ ਕੀ ਕਰ ਰਹੇ ਹਾਂ। ਤੇ ਸੁਰੇਆ ਜੀ ਦਾ ਘਰ ਬਿਲਕੁਲ ਸਾਹਮਣੇ ਸੀ। ਉਹਨਾਂ ਨੇ ਸੁਣਦੇ ਬਾਰ-ਬਾਰ ਸੁਣ ਰਹੇ ਸਨ ਕਿ ਲੈ ਵੀ ਇਹ ਗਾਣਾ ਚੱਲ ਰਿਹਾ। ਉਹ ਆ ਗਏ ਹਾਲ ਦੇ ਵਿੱਚ, ਆਏ, ਆ ਕੇ ਮੈਨੂੰ ਕਹਿਣ ਲੱਗੇ ਐਨੀ ਤੂੰ ਇੰਨਾ ਸੋਹਣਾ ਗਾਇਆ ਹੈ ਕਿ ਮੇਰਾ ਦਿਲ ਕਰਦਾ ਪਿਆ ਕਿ ਤੇਰੇ ਨਾਲ ਇੱਕ ਡਿਊਟ ਕਰਾਂ ਮੈਂ। ਯਕੀਨ ਕਰੋ ਕਿ ਮੇਰੇ ਤੇ ਪਹਿਲੇ ਹੀ ਹੱਥ ਪੈਰ ਠੰਡੇ ਹੋਏ ਸੀ, ਔਰ ਮੈਂ ਤਾਂ ਖੁਸ਼ੀ ਦੇ ਨਾਲ ਹੀ ਪਾਗਲ ਹੋ ਗਈ। ਮੈਂ ਕਿਹਾ ਅਗਰ ਮੇਰੇ ਪਹਿਲੇ ਗਾਣੇ ਤੇ ਮੈਨੂੰ ਅਗਰ ਆਪ ਹੀ ਇਹ ਕਹਿ ਰਹੇ ਨੇ ਤੇ ਇਹਦਾ ਮਤਲਬ ਹੈ ਕਿ ਮੈਂ ਕੁਛ ਨਾ ਕੁਛ ਕਰ ਜਾਵਾਂਗੀ। ਔਰ ਉਸ ਤੋਂ ਬਾਅਦ ਮੇਰੇ ਜਿੰਨਾ ਵੀ ਪ੍ਰਿੰਟ ਮੀਡੀਆ ਸੀ, ਉਹਨਾਂ ਨੇ ਉਸ ਵਕਤ ਮੇਰੀ ਬੜੀ ਸਪੋਰਟ ਕੀਤੀ ਜਦੋਂ ਮੈਂ ਲਾਂਚਿੰਗ ਕੀਤੀ ਔਰ ਮੈਂ ਦਿਖਾਇਆ ਕਿ ਮੈਂ ਐਜ਼ ਏ ਸਿੰਗਰ ਕੰਮ ਕਰ ਰਹੀ ਹਾਂ। ਫਿਰ ਲੋਕੀ ਭੁੱਲ ਗਏ ਕਿ ਮੈਂ ਐਕਟਰ ਹਾਂ, ਲੋਕਾਂ ਨੇ ਸਿਰਫ ਔਰ ਸਿਰਫ ਮੈਨੂੰ ਐਜ਼ ਏ ਸਿੰਗਰ ਸਮਝ ਲਿਆ। ਇਤਨਾ ਮਤਲਬ ਲੋਕਾਂ ਨੇ ਮੈਨੂੰ ਇੱਜ਼ਤ ਦਿੱਤੀ ਕਿ ਮੈਂ ਕਹਿੰਦੀ ਹਾਂ ਕਿ ਅੱਜ ਅਗਰ ਮੈਂ ਕਹਿੰਦੀ ਹਾਂ ਨਾ ਕਿ ਮੈਂ ਐਜ਼ ਏ ਐਕਟਰ ਵੀ, ਕਿਉਂਕਿ ਮੇਰੇ ਹੁਣ ਵੀ ਡਰਾਮੇ ਚੱਲ ਰਹੇ ਨੇ, ਮੈਂ ਹੁਣ ਵੀ ਅੱਜ ਵੀ ਮੇਰਾ ਔਨ 에ਅਰ ਹੋਇਆ, ਮੇਰੀ ਫਿਲਮ ਆ ਰਹੀ ਹੈ, ਲੇਕਿਨ ਲੋਕ ਮੈਨੂੰ ਐਜ਼ ਏ ਸਿੰਗਰ ਜ਼ਿਆਦਾ ਸਮਝਦੇ ਨੇ ਉਹਨੂੰ। ਬਿਲਕੁਲ ਸਹੀ ਹੈ। ਤੁਸੀਂ ਚੂੰਕਿ ਆਏ ਐਜ਼ ਏ ਸਿੰਗਰ, ਬਿਲਕੁਲ। ਫਿਰ ਤੁਸੀਂ ਉਸ ਤੋਂ ਬਾਅਦ ਜ਼ਰਾ ਚਲੇ ਗਏ ਟੀਵੀ ਵਾਲੀ ਸਾਈਡ ਤੇ, ਟੀਵੀ, ਫਿਰ ਫਿਲਮ, ਥੀਏਟਰ। ਪੀਟੀਵੀ 'ਚ ਜਾ ਕੇ ਤੁਸੀਂ ਸਿੰਗਿੰਗ ਬਿਲਕੁਲ ਹੀ ਛੱਡ ਦਿੱਤੀ? ਬਿਲਕੁਲ ਛੱਡ ਦਿੱਤੀ। ਉਹਦੀ ਕੀ ਵਜ੍ਹਾ ਸੀ? ਉਹਦੀ ਇਹ ਸੀ ਵਜ੍ਹਾ ਕਿ ਉੱਥੇ ਇੰਨਾ ਕੰਮ ਸੀ, ਕਦੀ ਸੀਰੀਅਲ ਕਰ ਰਹੇ ਹਾਂ, ਕਦੀ ਅਸੀਂ ਉਹ ਅੱਜ ਦੀ ਕਹਾਣੀ ਕਰ ਰਹੇ ਹਾਂ, ਕਦੀ ਐਜ਼ ਏ ਹੋਸਟ ਮੈਂ ਉੱਥੇ ਖੜੀ ਹਾਂ, ਕਦੀ ਮਤਲਬ ਕੋਈ ਨਾ ਕੋਈ ਮੈਂ ਉੱਥੇ ਬਿਜ਼ੀ। ਮੈਂ ਕਹਿੰਦੀ ਨਹੀਂ ਸਕ ਕਿ ਮੇਰਾ ਦੂਸਰਾ ਕਾਰਡ ਜਿਹੜਾ ਨਾ ਉਹ ਪੀਟੀਵੀ ਹੈ। ਨਹੀਂ, ਸਿੰਗਿੰਗ ਕਰਦੇ ਕਰਦੇ ਤੇ ਇੱਕਦਮ ਅਦਾਕਾਰੀ ਵੱਲ ਤੁਸੀਂ ਚਲੇ ਗਏ? ਇੱਕਦਮ ਨਹੀਂ ਨਾ ਗਈ। ਇਰਫਾਨ ਖੁਸਰ ਸਾਹਿਬ ਨੇ ਮੈਨੂੰ ਲਾਇਆ ਨਾ ਅਦਾਕਾਰੀ ਵੇਲੇ, ਔਰ ਅਦਾਕਾਰੀ ਵੇਲੇ ਜਦੋਂ ਲੱਗੀ ਉਦੋਂ ਸਿੰਗਿੰਗ ਛੱਡ ਦਿੱਤੀ। ਤੇ ਤੁਸੀਂ ਕਹਿ ਸਕਦੇ ਹੋ ਕਿ ਅਦਾਕਾਰੀ ਦੇ ਵਿੱਚ ਇਰਫਾਨ ਖੋਸਰ ਸਾਹਿਬ ਤੇ ਆਬਦ ਕਸ਼ਮੀਰੀ ਸਾਹਿਬ ਤੁਹਾਡੇ ਉਸਤਾਦ ਸਨ? ਨਹੀਂ, ਉਹ ਨਾ ਅਦਾਕਾਰੀ 'ਚ ਮੇਰੇ ਉਸਤਾਦ ਨੇ, ਨਾ ਮੇਰੇ ਕੋਈ ਵੀ ਮਤਲਬ ਤੁਸੀਂ ਕਹੋ ਨਾ, ਅਗਰ ਮੈਂ ਸਿੰਗਿੰਗ ਦੇ ਵਿੱਚ ਕਹਾਂ ਤੇ ਮੇਰੇ ਉਸਤਾਦ ਸਨ ਸਭ ਤੋਂ ਪਹਿਲੇ ਨਜ਼ਾਕਤ ਅਲੀ ਸਾਹਿਬ। ਅੱਛਾ। ਉਹਨਾਂ ਨੇ ਮੈਨੂੰ ਸਿੰਗਿੰਗ ਜਦੋਂ ਮੈਂ ਸਟਾਰਟ ਕੀਤੀ ਨਜ਼ਾਕਤ ਅਲੀ ਸਾਹਿਬ ਨੇ ਕੀਤੀ। ਉਸ ਤੋਂ ਬਾਅਦ ਮੇਰੇ ਜਿਹੜੇ ਉਸਤਾਦ ਬਣੇ ਉਹ ਨਦੀਮ ਸਾਹਿਬ ਬਣੇ। ਹੁਣ ਜਿਹੜੇ ਅੱਜ ਕੋਈ ਤਕਰੀਬਨ 5 ਸਾਲ ਤੋਂ ਜਿਹੜੇ ਮੈਨੂੰ ਸਿਖਾ ਰਹੇ ਨੇ ਉਹ ਅਸਲਮ ਸੁਬਾਨੀ ਸਾਹਿਬ ਨੇ। ਇਹ ਤਿੰਨ ਉਸਤਾਦ ਨੇ ਜਿਹੜੇ ਮੇਰੇ, ਮੈਂ ਜਿਨ੍ਹਾਂ ਨੂੰ ਕਹਿ ਸਕਦੀ ਹਾਂ ਕਿ ਇਹਨਾਂ ਨੇ ਮੈਨੂੰ ਗਾਣੇ ਦੀ ਇਨਹਾਓ ਥੋੜੀ ਬਹੁਤ ਜੋ ਸਮਝਾਈ, ਜਿਹਨੂੰ ਲੈ ਕੇ ਮੈਂ ਟੁਰ ਰਹੀ ਹਾਂ। ਇਹ ਉਹਨਾਂ ਦੀ ਮਿਹਰਬਾਨੀ ਹੈ। ਬਿਲਕੁਲ ਸਹੀ ਹੈ। ਅਦਾਕਾਰੀ ਦੇ ਵਿੱਚ ਮੈਂ ਕਿਸੇ ਨੂੰ ਨਹੀਂ ਉਸਤਾਦ ਮੰਨਦੀ ਜੇ, ਮੈਂ ਆਪਣੇ ਵਕਤ ਨੂੰ ਉਸਤਾਦ ਮੰਨਣੀ ਆ, ਕਿਉਂਕਿ ਉਸਤਾਦ ਤੁਹਾਨੂੰ ਵਕਤ ਦੱਸਦਾ ਹੈ ਕਿ ਲੈ ਵੀ ਇਹ ਵਕਤ ਤੁਸੀਂ ਇੰਜ ਨਹੀਂ ਇੰਜ ਕਰੋ। ਕਿਉਂਕਿ ਜਦੋਂ ਮੈਂ ਥੀਏਟਰ ਸ਼ੁਰੂ ਕੀਤਾ ਸਾਨੂੰ ਕੁਇਕ ਆਦਤ ਸੀ ਜਵਾਬ ਦੇਣ ਦੀ, ਥੀਏਟਰ ਦੇ ਵਿੱਚ ਤੇ ਫੌਰਨ ਜਵਾਬ ਬੈਠੀ ਦੇਣ ਹੁੰਦੀ ਹੈ ਨਾ। ਯੈਸ। ਉਸ ਤੋਂ ਬਾਅਦ ਜਦੋਂ ਅਸੀਂ ਮੈਂ ਟੀਵੀ ਤੇ ਗਈ ਤੇ ਟੀਵੀ ਤੇ ਜਦੋਂ ਸਕਰੀਨ ਤੇ ਗਏ ਤੇ ਸਕਰੀਨ ਨੇ ਕਿਹਾ ਕਿ ਬੀਬੀ ਤੂੰ ਕੀ ਕਰਨੀ ਪਈ ਹੈ, ਤੇਰੇ ਕੋਲ ਤਾਂ ਇੰਨਾ ਟਾਈਮ ਹੈ, ਤੂੰ ਆਪਣੇ ਸਵਾਲ ਸੁਣ, ਉਹਨੂੰ ਜਵਾਬ ਦੇ, ਐਕਟਿੰਗ ਕਰ, ਤੂੰ
ਸਕਰੀਨ ਤੇ ਕਹਿ ਰਹੀ ਹੈ ਕਿ ਮੈਨੂੰ ਐਕਸਪ੍ਰੈਸ਼ਨ ਦੇ ਨਾਲ ਤੂੰ ਕਰ, ਤੂੰ ਆਪਣੀ ਡਾਇਲੌਗ ਡਿਲੀਵਰੀ ਅੱਛੀ ਤੋਂ ਅੱਛੀ ਕਰ। ਉਹ ਫਿਰ ਮੈਨੂੰ ਕੈਮਰੇ ਨੇ ਦੱਸਿਆ, ਇਹ ਮੇਰਾ ਉਸਤਾਦ ਹੈ, ਇਹਨੇ ਮੈਨੂੰ ਦੱਸਿਆ ਕਿ ਬਈ ਟੇਕ ਯੋਰ ਟਾਈਮ, ਤੈਨੂੰ ਕੋਈ ਕਾਲੀ ਨਹੀਂ ਹੈ, ਤੈਨੂੰ ਕੋਈ ਜਲਦੀ ਨਹੀਂ ਹੈ, ਤੂੰ ਸਕੂਨ ਦੇ ਨਾਲ ਇਹਦੇ ਨਾਲ ਖੇਡ। ਫਿਰ ਮੈਂ ਇਹਦੇ ਨਾਲ ਜਦੋਂ ਖੇਡਣਾ ਸ਼ੁਰੂ ਕੀਤਾ, ਫਿਰ ਮੈਂ ਫਿਲਮਾਂ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਫਿਰ ਮੈਂ ਟੀਵੀ, ਫਿਰ ਮੈਂ ਥੀਏਟਰ ਛੱਡ ਦਿੱਤਾ, ਕਿਉਂਕਿ ਫਿਰ ਉਹਦੀ ਇੱਕ ਲੈਂਗੁਏਜ ਹੋਰ ਸੀ, ਟੀਵੀ ਦੀ ਹੋਰ ਹੈ, ਫਿਲਮ ਦੀ ਵੱਡੀ ਸਕਰੀਨ ਦੀ ਹੋਰ ਹੈ। ਫਿਰ ਮੈਨੂੰ ਤਿੰਨੋਂ ਮੀਡੀਆ ਦੇ ਵਿੱਚ ਕੰਮ ਕਰਨ ਵਾਸਤੇ ਆਪਣਾ ਟੈਂਪੋ ਜਿਹੜਾ ਉਹ ਰੱਖਣਾ ਪਿਆ। ਥੀਏਟਰ ਨੂੰ ਕਿਉਂ ਛੱਡਿਆ? ਥੀਏਟਰ ਦੇ ਬਾਰੇ 'ਚ ਆਮ ਤੌਰ ਤੇ ਸਾਡੇ ਇੱਥੇ ਲੋਕਾਂ ਦੇ ਜ਼ਿਹਨ 'ਚ ਇੱਕ ਕੋਈ ਮੁਸਬਤ ਚੀਜ਼ਾਂ ਨਹੀਂ ਹੈ ਨੇ, ਇਸ ਵਾਸਤੇ ਛੱਡਿਆ ਥੀਏਟਰ ਨੂੰ ਤੁਸੀਂ? ਨਹੀਂ, ਥੀਏਟਰ ਮੈਂ ਜਦੋਂ ਸੁਹੇਲ ਸਾਹਿਬ ਦੇ ਨਾਲ, ਕਿਉਂਕਿ ਮੈਂ ਐਜ਼ ਏ ਹੀਰੋਇਨ ਕੰਮ ਕਰਦੀ ਰਹੀ ਹਾਂ ਔਰ ਵੱਡੀ ਟੀਮ ਦੇ ਨਾਲ ਮੈਂ ਕੰਮ ਕੀਤਾ ਹੈ, ਲੇਕਿਨ ਜਦੋਂ ਅਸੀਂ ਕੰਮ ਕਰਨੇ ਸਾਂ ਉਦੋਂ ਤੇ ਸਿਰਫ ਮੂਵਮੈਂਟ ਹੁੰਦੀਆਂ ਸਨ। ਜੀ। ਯਾਨੀ ਕਿ ਅਸੀਂ ਸਟੇਜ ਤੇ ਖੜੇ ਹਾਂ, ਕੋਈ ਵੀ ਗਾਣਾ ਲਗਾ ਦਿੱਤਾ ਹੈ, ਢੋਲਨਾ ਜ਼ਰਾ ਮੁਖੜੇ ਦੀ चा, तो वो हमने चाबी उरा कर वे, यानी कि मूवमेंट हो रही थी और कुछ नहीं ਹੁੰਦਾ ਸੀ। ਤੇ ਉਹ ਪਿੱਛੋਂ ਵਰਨਾ ਪ੍ਰੋਡਿਊਸਰ ਜਾਂ ਹਮਾਰੇ ਜਿਹੜੇ ਇੰਚਾਰਜ ਹੁੰਦੇ ਸੀ ਸਟੇਜ ਦੇ, ਉਹਨਾਂ ਦੀਆਂ ਚੁਟਕੀਆਂ ਨਹੀਂ ਸ਼ੁਰੂ ਹੋ ਜਾਂਦੀਆਂ ਸੀ ਕਿ ਬਈ ਤੇਰਾ ਠੁਮਕਾ ਵੀ ਕਿਉਂ ਆ ਗਿਆ ਹੈ। ਐਸਾ ਹੋਤਾ ਨਹੀਂ ਸੀ ਨਾ, ਉੱਥੇ ਉਸ ਵਕਤ ਹੀ ਬ੍ਰੇਕ ਲੱਗ ਜਾਂਦੀ ਹੁੰਦੀ ਸੀ। ਬਕਾਇਦਾ ਜੋ ਸਟੇਜ ਮੈਨੇਜਰ ਹੁੰਦਾ ਸੀ ਉਹ ਥੀਏਟਰ ਦੇ ਸਟੇਜ ਤੇ ਆ ਜਾਂਦਾ ਸੀ, ਪਬਲਿਕ ਬੈਠੀ ਤੇ ਆ ਕੇ ਕਹਿੰਦਾ ਹੁੰਦਾ ਸੀ, ਹਾਂ ਤੂੰ ਇਹ ਕੀ ਠੁਮਕਾ ਲਾ ਦਿੱਤਾ ਹੈ। ਯਾਨੀ ਕਿ ਇਤਨੀ ਸਖਤੀ ਦੇ ਵਿੱਚ। ਔਰ ਅਗਰ ਅਸੀਂ ਮਾਡਰਨ ਰੋਲ ਕਰ ਰਹੇ ਹਾਂ ਤੇ ਅਗਰ ਅਸੀਂ ਜੀਨ ਸ਼ਰਟ ਪਾ ਲਈ ਹੈ ਤੇ ਉਹਨਾਂ ਨੇ ਕਹਿਣਾ ਇੱਥੇ ਦੁਪੱਟਾ ਕਿੱਥੇ? ਬਈ ਜੀਨ ਸ਼ਰਟ ਦੇ ਨਾਲ ਅਸੀਂ ਅੰਗਰੇਜ਼ ਤੁਸੀਂ ਮੈਨੂੰ ਬਣਾਇਆ ਹੈ, ਮੈਂ ਅਮਰੀਕਾ ਤੋਂ ਆਈ ਹਾਂ ਜਾਂ ਮੈਂ ਯੂਕੇ ਤੋਂ ਆਈ ਹਾਂ, ਤਾਂ ਤੂੰ ਮੈਨੂੰ ਕਹਿ ਰਿਹਾ ਕਿ ਦੁਪੱਟਾ ਲੈ, ਤੂੰ ਦੁਪੱਟਾ ਗਲ 'ਚ ਵੀ ਪਾਉਣਾ ਹੈ। ਯਾਨੀ ਕਿ ਇਤਨੀ ਸਖਤੀ ਹੁੰਦੀ ਸੀ। ਇਹ ਤੇ ਹੁਣ ਆ ਕੇ ਤੇ ਬੇਬਸ ਕਲੀਆਂ ਤੇ ਇਹ ਉਹ ਪਹਿਲੇ ਨਹੀਂ ਸੀ। ਅੱਛਾ, ਤੁਸੀਂ ਕਿਉਂਕਿ ਉਸ ਥੀਏਟਰ 'ਚ ਕੰਮ ਕੀਤਾ ਜਿਹਦਾ ਬੜਾ ਰੂਟ ਸੀ, ਬਿਲਕੁਲ, ਔਰ ਬੜੇ ਵੱਡੇ ਲੀਜੈਂਡ ਫਨਕਾਰ ਉਹਦੇ 'ਚ ਕੰਮ ਕਰਦੇ ਰਹੇ ਨੇ, ਉਹਨਾਂ ਦੇ ਨਾਲ ਤੁਸੀਂ ਕੰਮ ਕੀਤਾ। ਅੱਜ ਦੇ ਥੀਏਟਰ ਨੂੰ ਕਿਸ ਤਰ੍ਹਾਂ ਵੇਖ ਰਹੇ ਹੋ ਤੁਸੀਂ? ਦੇਖੋ ਜੀ, ਮੈਂ ਸਮਝਦੀ ਕਿ ਸਾਡੀ ਅਗਲੀ ਪਬਲਿਕ ਜਿਹੜੀ ਹੈ ਨਾ, ਉਹ ਵੀ ਇਹੋ ਕੁਝ ਦੇਖਣਾ ਚਾਹੁੰਦੀ ਹੈ। ਵਿਚਾਰੇ ਪ੍ਰੋਡਿਊਸਰਾਂ ਨੇ ਤਾਂ ਉਹਨਾਂ ਨੂੰ ਇੱਕ ਆਦਤ ਪਾਈ ਸੀ, ਉਹ ਆਦਤ ਇੰਨੀ ਪੱਕੀ ਹੋ ਗਈ ਕਿ ਹੁਣ ਵਿਚਾਰਿਆਂ ਕੋਲੋਂ ਛੁੱਟਣਾ ਚਾਹ ਰਹੀ। ਹੁਣ ਮੈਂ ਜਿਸ ਤਰ੍ਹਾਂ ਆਪਣੀ ਅਜ਼ਮਾ ਬਖਾਰੀ ਜੀ ਨੇ ਕੋਸ਼ਿਸ਼ ਕੀਤੀ ਹੈ, ਦੇਖੋ ਬਹੁਤ ਜ਼ਿਆਦਾ ਚੀਜ਼ਾਂ ਹੁੰਦੀਆਂ ਨੇ, ਜਾਂ ਤੇ ਉਹਨਾਂ ਤੇ ਕੰਟਰੋਲ ਕਰਨਾ ਪੈਂਦਾ ਹੈ। ਜਿਵੇਂ ਕਹਿੰਦੇ ਨੇ ਨਾ ਕਿ ਜਾਂ ਤੇ ਤੁਸੀਂ ਮਾਰ ਨਾਲ ਤੇ ਜਾਂ ਪਿਆਰ ਦੇ ਨਾਲ, ਦੋਵਾਂ 'ਚ ਇੱਕ ਚੀਜ਼ ਦੇ ਨਾਲ ਤੁਸੀਂ ਸਹੀ ਹੋ ਸਕਦੇ ਹੋ। ਤੇ ਉਹ ਹੁਣ ਮਾਰ ਦੇ ਨਾਲ ਸਹੀ ਹੋ ਰਹੇ ਨੇ, ਪਿਆਰ ਨਾਲ ਨਹੀਂ ਹੋਏ। ਪਿਆਰ ਨਾਲ ਨਹੀਂ ਠੀਕ ਹੋਣ ਵਾਲੇ। ਪਿਆਰ ਨਾਲ ਨਹੀਂ ਠੀਕ ਹੋਏ। ਅੱਛਾ ਐਨੀ ਜੀ, ਤੁਸੀਂ ਬਾਹਰ ਦੇ ਮੁਲਕਾਂ 'ਚ ਵੀ ਬੜਾ ਗਾਇਆ ਹੈ ਜੀ। ਕਿੱਥੇ ਗਏ ਤੁਸੀਂ? ਮੈਂ ਜੀ ਪੂਰਾ ਯੂਰਪ ਖੰਗਾਲ ਮਾਰਿਆ। ਉਸ ਤੋਂ ਬਾਅਦ ਯੂਕੇ ਹੋ ਗਿਆ, ਉਸ ਤੋਂ ਬਾਅਦ ਮੈਂ ਬੈਂਕਾਕ ਵੀ ਪ੍ਰੋਗਰਾਮ ਕੀਤਾ। ਜੇ ਲੋਕੀ ਤਾਂ ਪਤਾ ਨਹੀਂ ਕੀ ਕਰਨ ਜਾਂਦੇ ਨੇ, ਮੈਂ ਉੱਥੇ ਪ੍ਰੋਗਰਾਮ ਕਰਨ ਗਈ ਸੀ ਔਰ ਮੈਂ 3 ਵਾਰੀ ਗਈ ਜੀ। और भी बहुत सारी कंट्रियां ਦੇ ਵਿੱਚ ਮੈਂ ਗਈ ਜੇ, ਔਰ ਮਤਲਬ ਮੈਂ ਕੋਈ 22 ਮੁਲਕਾਂ ਦੇ ਵਿੱਚ ਇਸ ਵਕਤ ਅੱਲਾ ਦਾ ਸ਼ੁਕਰ ਅਲਹਮਦੁਲਿਲਾ ਮੈਂ ਫਿਰ ਕੇ ਬੈਠੀ ਜੇ। ਤੇ ਕਿਹਦਾ ਐਕਸਪੀਰੀਅੰਸ ਰਿਹਾ ਬਾਹਰ ਦੇ ਮੁਲਕਾਂ 'ਚ ਜਾ ਕੇ? ਚੂँਕਿ ਤੁਸੀਂ ਆਪਣੇ ਮੁਲਕ ਨੂੰ ਵੀ ਰਿਪਰੈਜ਼ੈਂਟ ਕਰ ਰਹੇ ਹੁੰਦੇ ਹੋ, ਤੇ ਉੱਥੇ ਜਾ ਕੇ ਫਿਰ ਕਿਸ ਤਰ੍ਹਾਂ ਦਾ ਤੁਹਾਡਾ ਤਜਰਬਾ ਰਿਹਾ? ਉੱਥੇ ਦਾ ਅੱਗੋਂ ਰਿਸਪੌਂਸ ਕਿਸ ਤਰ੍ਹਾਂ ਦਾ ਰਿਹਾ ਲੋਕਾਂ ਦਾ? ਬਹੁਤ ਅੱਛਾ। ਮੈਂ ਕਹਿੰਦੀ ਹਾਂ ਜਿੰਨੇ ਵੀ ਸਾਡੇ ਕਮਿਊਨਿਟੀ ਹੈ ਨਾ, ਪਾਕਿਸਤਾਨੀ ਹੋਵੇ ਭਾਵੇਂ ਸਾਡੇ ਨਾਲ ਦੇ ਸਾਡੇ ਪੜੋਸੀ ਹੋਵਣ, ਮੁਲਕ ਦੇ ਹੋਵਣ, ਬੰਗਲਾਦੇਸ਼ੀ ਹੋਵਣ, ਕੋਈ ਵੀ ਜਿਹੜੀ ਸਾਡੀ ਜ਼ੁਬਾਨ ਦੇ ਲੋਕ ਨੇ, ਮੈਂ ਕਹਿੰਦੀ ਇਤਨਾ ਉੱਥੇ ਆ ਕੇ ਪਿਆਰ ਦਿੰਦੇ ਜੇ, ਰਿਸਪੌਂਸ ਦਿੰਦੇ ਜੇ। ਔਰ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਅਸੀਂ ਜਿਸ ਤਰ੍ਹਾਂ ਜਾ ਕੇ ਉੱਥੇ ਉਹਨਾਂ ਨੂੰ ਕਰਨੇ ਆ ਨਾ, ਕਿ ਸਾਡੀ ਉਹ ਡਰੈਸਿੰਗ ਵੇਖਦੇ ਨੇ, ਉਹ ਖੁਸ਼ ਹੁੰਦੇ ਨੇ ਕਿ ਅਸੀਂ ਪਾਕਿਸਤਾਨ ਤੋਂ ਆਏ ਹਾਂ। ਲੋਕੀ ਇੱਥੋਂ ਜਾਂਦੇ ਨੇ ਤੇ ਉਹ ਜੀਨ ਸ਼ੀਨ, ਬਈ ਜੀਨਾਂ ਸ਼ੀਨਾਂ ਤੇ ਉਹ ਬੜੀਆਂ ਵੇਖਦੇ ਰਹਿੰਦੇ ਨੇ। ਕਿਹੜੀ ਨਵੀਂ ਚੀਜ਼ ਅਸੀਂ ਦਿਖਾਣੇ ਪਏ ਹਾਂ? ਅਸੀਂ ਆਪਣਾ ਕਲਚਰ ਲੈ ਕੇ ਜਾਣੇ ਆ, ਆਪਣੇ ਕਲਚਰ ਉਹਨਾਂ ਨੂੰ ਵਿਖਾਣੇ ਆ, ਤੇ ਉਹ ਬਹੁਤ ਖੁਸ਼ ਹੁੰਦੇ ਨੇ। ਤੇ ਉਹ ਤੁਸੀਂ ਜਿਸ ਤਰ੍ਹਾਂ ਇੱਥੇ ਪਾਕਿਸਤਾਨ ਦੇ ਵਿੱਚ ਇੱਕ ਥੀਏਟਰ ਚੱਲਦਾ ਹੈ ਜਿਹਦੇ 'ਚ ਜ਼ੂਮ ਐਨੀ ਗੱਲਾਂ ਵੀ ਹੁੰਦੀਆਂ ਨੇ, ਕਿਆ ਉੱਥੇ ਜਾ ਕੇ ਵੀ ਕੋਈ ਇਸ ਤਰ੍ਹਾਂ ਦੀ ਚੀਜ਼ਾਂ ਦੀ ਡਿਮਾਂਡ ਕੀਤੀ ਜਾਂਦੀ ਹੈ ਆਡੀਅנס ਵੱਲੋਂ? ਨਹੀਂ। ਔਰ ਅਗਰ ਉੱਥੇ ਕੋਈ ਕਰ ਵੀ ਦਿੰਦਾ ਹੈ ਨਾ, ਕੋਈ ਇੱਕ ਅੱਧਾ ਜਿਹਨੂੰ ਆਦਤ ਪਈ ਹੋਵੇ ਕਰ ਦਿੰਦਾ ਹੈ, ਤੇ ਉਹ ਪਬਲਿਕ ਬੜਾ ਬੁਰਾ ਮਨਾਉਂਦੀ ਜੇ। ਸਾਡਾ ਜਿਹੜਾ ਉੱਥੇ ਪ੍ਰਿੰਟ ਮੀਡੀਆ ਹੈ ਉਹ ਉਸ ਗੱਲ ਨੂੰ ਛੱਡਦਾ ਨਹੀਂ ਜੇ ਕਿ ਵੀ ਉੱਥੋਂ ਪਾਕਿਸਤਾਨ ਤੋਂ ਫਲਾਨੀ ਟੀਮ ਆਈ, ਉਹ ਫਲਾਣੇ ਐਕਟਰ ਨੇ ਪਬਲਿਕ ਦੇ ਵਿੱਚ, ਕਿਉਂਕਿ ਉੱਥੇ ਫੈਮਲੀਆਂ ਬਹੁਤ ਆਉਂਦੀਆਂ ਨੇ। ਜੀ। ਔਰ ਫਿਰ ਉਹ ਇੰਨਾ ਗੰਦਾ ਕਰਦੇ ਨੇ ਨਾ, ਔਰ ਕਰਨਾ ਵੀ ਚਾਹੀਦਾ ਕਿ ਦੇਖੋ ਤੁਸੀਂ ਹਰ ਜਗ੍ਹਾ ਤੇ ਆਪਣਾ ਨਾ ਸਮਝੋ। ਜਿਸ ਤਰ੍ਹਾਂ ਦੇ ਲੋਕ ਨੇ ਉਹਨਾਂ ਨੂੰ ਉਸੇ ਤਰ੍ਹਾਂ ਹੀ ਦਿਖਾਓ, ਔਰ ਉਹ ਉਹਨੀਆਂ ਸਾਦੀਆਂ ਗੱਲਾਂ ਤੇ ਵੀ ਖੁਸ਼ ਹੋ ਰਹੇ ਹੁੰਦੇ ਨੇ, ਔਰ ਬਹੁਤ ਅੱਛਾ ਰਿਸਪੌਂਸ ਦੇ ਰਹੇ ਹੁੰਦੇ ਨੇ। ਬਿਲਕੁਲ ਸਹੀ ਹੈ। ਨਾਜ਼ਰੀਨ, ਇੱਥੇ ਵੇਲਾ ਹੋਇਆ ਹੈ ਇੱਕ ਮੁਖਤਸਰ ਜਿਹੇ ਵਕਫੇ ਦਾ, ਤੇ ਵਕਫੇ ਤੋਂ ਬਾਅਦ ਦੁਬਾਰਾ ਹਾਜ਼ਰ ਹੋਣੇ।
ਦੁਬਾਰਾ ਜੀ ਆਇਆਂ ਨੂੰ। ਐਨੀ ਜੀ ਤੁਸੀਂ ਬਾਹਰ ਦੇ ਮੁਲਕਾਂ 'ਚ ਜਿਹੜੇ ਗਏ, ਉੱਥੇ ਤੁਸੀਂ ਡਰਾਮੇ ਵੀ ਕੀਤੇ ਤੇ ਮੂਸੀਕੀ ਵੀ ਕੀਤੀ, ਗਾਣੇ ਵੀ ਗਾਏ ਜੀ। ਤੇ ਤੁਸੀਂ ਕੀ ਸਮਝਦੇ ਹੋ ਕਿ ਉੱਥੇ ਡਰਾਮੇ 'ਚ ਜ਼ਿਆਦਾ ਪਸੰਦ ਕੀਤਾ ਗਿਆ ਜਾਂ ਤੁਹਾਡੀ ਗੁਲੂਕਾਰੀ ਨੂੰ ਜ਼ਿਆਦਾ ਪਸੰਦ ਕੀਤਾ ਗਿਆ? ਦੇਖੋ ਜੀ, ਮੈਂ ਅਗਰ ਆਪਣਾ ਚਿਮਟਾ ਲੈ ਕੇ ਗਈ ਹਾਂ, ਆਪਣਾ ਕਲਚਰ ਲੈ ਕੇ ਗਈ ਹਾਂ, ਤੇ ਫਿਰ ਤੇ ਮੈਂ ਲੋਕਾਂ ਨੇ ਤੁਹਾਨੂੰ ਦੱਸਿਆ ਨਾ ਕਿ ਮੈਨੂੰ ਫਿਰ ਉਸ ਵਕਤ ਸਿੰਗਰ ਹੀ ਸਮਝਦੇ ਨੇ। ਉਸ ਵਕਤ ਬਿਲਕੁਲ ਉਹਨਾਂ ਦੇ ਮਾਈਂਡ 'ਚ ਨਿਕਲ ਜਾਂਦਾ ਕਿ ਮੈਂ ਐਕਟਰ ਵੀ ਹੈਗੀ ਹਾਂ। ਔਰ ਅਗਰ ਐਕਟਿੰਗ ਮੈਂ ਕਰਨ ਗਈ ਹਾਂ ਤੇ ਫਿਰ ਮੈਂ ਉੱਥੇ ਡਾਂਸ ਵੀ ਕੀਤਾ ਹੈ। ਔਰ ਬਕਾਇਦਾ ਮੈਂ ਤੌਰ ਤੇ ਮੈਨੂੰ ਜਬਕਿ ਇਤਨਾ ਨਹੀਂ ਆਂਦਾ, ਲੇਕਿਨ ਮੈਂ ਖਾਣਾ ਪੂਰੀ ਕਰ ਆਉਂਦੀ ਹਾਂ ਲੋਕਾਂ ਨੂੰ ਗੁਜ਼ਾਰਾ ਹੋ ਜਾਂਦਾ, ਗੁਜ਼ਾਰਾ ਕਰ ਆਉਂਦੀ ਹਾਂ। ਅੱਛਾ, ਤੁਸੀਂ ਇੱਥੇ ਵੀ ਸਾਰੇ ਮੀਡੀਅਮਸ ਦੇ ਵਿੱਚ ਕੰਮ ਕੀਤਾ, ਤੁਸੀਂ ਰੇਡੀਓ ਤੇ ਵੀ ਕੰਮ ਕੀਤਾ, ਜੀ ਤੁਸੀਂ ਟੀਵੀ ਤੇ ਵੀ ਕੰਮ ਕੀਤਾ, ਤੁਸੀਂ ਫਿਲਮ 'ਚ ਵੀ ਕੰਮ ਕੀਤਾ, ਥੀਏਟਰ ਤੇ ਵੀ ਕੰਮ ਕੀਤਾ ਜੀ। ਤੇ ਕੀ ਮਹਿਸੂਸ ਹੋਇਆ ਇਹਨਾਂ ਸਾਰੀਆਂ ਜਗ੍ਹਾ ਤੇ ਕੰਮ ਕਰਕੇ? ਕੀ ਤੁਸੀਂ ਸਮਝਦੇ ਹੋ ਕਿ ਤੁਹਾਡਾ ਜਿਹੜਾ ਸਭ ਤੋਂ ਪਸੰਦੀਦਾ ਮੀਡੀਅਮ ਉਹ ਕਿਹੜਾ ਰਿਹਾ ਤੁਹਾਡੇ ਵਾਸਤੇ? ਮੈਂ ਹਮੇਸ਼ਾ ਕਹਿੰਦੀ ਹਾਂ ਕਿ ਮੈਨੂੰ ਇਹ ਸਵਾਲ ਕਰਨਾ ਕਿ ਮੈਂ ਕਿਸ ਜਗ੍ਹਾ ਤੇ ਫਿੱਟ ਆਣੀ ਆ, ਜਗ੍ਹਾ ਤੇ ਨਹੀਂ ਆਂਦੀ, ਮੈਂ ਮੁਤਮਿਨ ਕਿੱਥੇ ਆ, ਮੈਂ ਜਿੱਥੇ ਵੀ ਮੈਂ ਇੱਕ ਮੇਰੇ ਸਾਰੇ ਬੱਚੇ ਨੇ ਜਾਂ ਮੈਂ ਇਹਨਾਂ ਦੀ ਵਜ੍ਹਾ ਤੋਂ ਆ। ਤੇ ਮੈਨੂੰ ਤੇ ਇਹ ਸਾਰੀਆਂ ਚੀਜ਼ਾਂ ਬੜੀਆਂ ਪਿਆਰੀਆਂ ਲੱਗਦੀਆਂ ਜੇ। ਮੈਂ ਤੇ ਅਗਰ ਰੇਡੀਓ ਵੀ ਬੈਠੀ ਭਾਵੇਂ ਮੈਂ ਨਜ਼ਰ ਵੀ ਨਹੀਂ ਵੈਰੀ, ਲੇਕਿਨ ਹੁਣ ਨਜ਼ਰ ਆਣਾ ਸ਼ੁਰੂ ਹੋ ਗਿਆ। ਤੇ ਹੁਣ ਤੇ ਮੈਨੂੰ ਉੱਥੇ ਵੀ ਬੜਾ ਮਜ਼ਾ ਆਉਂਦਾ। ਮੈਨੂੰ ਮਾਈਕ ਦੇ ਨਾਲ ਗੱਲਾਂ ਕਰਨਾ ਬੜਾ ਅੱਛਾ ਲੱਗਦਾ ਹੈ, ਮੈਨੂੰ ਕੈਮਰੇ ਨਾਲ ਗੱਲਾਂ ਕਰਨਾ ਬੜਾ ਅੱਛਾ ਲੱਗਦਾ ਹੈ। ਔਰ ਮੈਂ ਜਦੋਂ ਐਜ਼ ਏ ਹੋਸਟ ਵੀ ਖੜੀ ਹੋਣੀ ਹੈ ਨਾ, ਤੇ ਮੇਰੀ ਕੋਸ਼ਿਸ਼ ਹੁੰਦੀ ਕਿ ਇੱਕ ਇੱਕ ਬੰਦੇ ਦੇ ਐਕਸਪ੍ਰੈਸ਼ਨ ਮੈਂ ਚੈੱਕ ਕਰ ਰਹੀ ਹੁੰਦੀ ਆ ਕਿ ਇਹ ਮੇਰੀ ਗੱਲ ਤੋਂ ਖੁਸ਼ ਹੋ ਰਿਹਾ ਹੈ ਜਾਂ ਇਹ ਥੋੜਾ ਜਿਹਾ ਫੀਲ ਕਰ ਰਿਹਾ ਕਿ ਇਹ ਗਲਤ ਗੱਲ ਕਰ ਰਹੀ। ਮੈਂ ਉਸ ਇੱਕ ਬੰਦੇ ਦੇ ਐਕਸਪ੍ਰੈਸ਼ਨ ਨੂੰ ਵੇਖ ਕੇ ਗੱਲ ਚੇਂਜ ਕਰ ਦਿੰਦੀ ਆ। ਤੁਹਾਡਾ ਮਤਲਬ ਹੈ ਕਿ ਤੁਹਾਨੂੰ ਹਰ ਸ਼ੋਬੇ 'ਚ ਕੰਮ ਕਰਕੇ ਇੱਕ ਮਨਾਨੀਅਤ ਹੀ ਹੋਈ ਹੈ ਔਰ ਮਜ਼ਾ ਆਇਆ? ਬਿਲਕੁਲ ਨਹੀਂ, ਲੱਤਾਂ ਕੰਬ ਰਹੀਆਂ ਹੁੰਦੀਆਂ। ਜਿਵੇਂ ਬਲਾਲ ਕਹਿੰਦਾ ਨਾ, ਬਿਲਾਵਲ ਸਾਹਿਬ ਕਹਿੰਦੇ ਨੇ टांगे कांपती नहीं, कांपे टांग रही हैं वो वाला होता है, हर प्रोग्राम च होता है। लेकिन मैं किसी जगह पे भी यह नहीं कहती कि मैं बिल्कुल जी मैं आ गई। नो नो, मैं जिन्नी देर तक अपने आप ਨੂੰ ਉੱਥੇ ਢਾਲਦੀ ਨਹੀਂ, ਆਪਣੇ ਆਪ ਨੂੰ ਦੇਖਦੀ ਨਹੀਂ ਹੈ ਕਿ ਵੀ ਹੁਣ ਮੇਰੀ ਗ੍ਰਿਫਤ ਆ ਗਈ, ਉਸ ਤੋਂ ਬਾਅਦ ਮੈਂ ਜ਼ਰਾ ਥੋੜੀ ਜਿਹੀ ਬੇਵਾਕ। ਕਦੀ ਕੋਈ ਐਸਾ ਪ੍ਰੋਗਰਾਮ, ਕੋਈ ਐਸਾ ਕੰਸਰਟ ਹੋਇਆ ਹੋਵੇ ਕਿ ਜਿੱਥੇ ਤੁਸੀਂ ਮਤਲਬ ਇੱਕ ਚੀਜ਼ ਲੈ ਕੇ ਗਏ ਹੋ, ਉੱਥੇ ਜਾ ਕੇ ਕੋਈ ਐਸਾ ਵਾਕਿਆ ਹੋ ਗਿਆ, ਕੋਈ ਭੁੱਲ ਗਏ ਹੋ ਜਾਂ ਕੋਈ ਮਤਲਬ ਕੋਈ ਐਸਾ ਮਿਸਹੈਪ ਹੋ ਗਿਆ ਹੋਵੇ ਕਿ ਜਿਹਦੀ ਵਜ੍ਹਾ ਨਾਲ ਮਤਲਬ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੋਵੇ? ਉਹ ਤਾਂ ਕੋਈ ਬਹੁਤ ਵਾਕਿਆ ਐਸਾ ਹੋਵੇ? ਜੀ ਬਹੁਤ ਹੋ ਜਾਂਦੇ ਨੇ। ਪਿਛਲੇ ਦਿਨਾਂ ਦੇ ਵਿੱਚ ਅਸੀਂ ਨਿਜ਼ਵਾ ਇੰਟਰਨੈਸ਼ਨਲ ਦੇ ਸ਼ੋਅ ਕਰ ਰਹੇ, ਤੇ ਮੈਂ ਆਪਣੇ ਜਿਹੜੇ ਮੇਰੇ ਨਾਲ ਮਿਊਜ਼ੀਸ਼ੀਅਨ ਸਨ, ਮੈਂ ਉਹਨਾਂ ਨੂੰ ਸਮਝਾ ਕੇ ਗਈ ਹਾਂ ਕਿ ਅਸੀਂ ਪਹਿਲਾ ਸਟਾਰਟ ਜਿਹੜਾ ਕਲਾਮ ਤੋਂ ਕਰਾਂਗੇ ਤੇ ਜੁਗਨੀ ਤੋਂ ਕਰਾਂਗੇ, ਆਰਫ ਲੋਹਾਰ ਸਾਹਿਬ ਵਾਲੀ ਤੋਂ, ਤੇ ਉਹਦੇ ਤੋਂ ਸ਼ੁਰੂ ਕਰਾਂਗੇ। ਉਸ ਤੋਂ ਬਾਅਦ ਮੈਂ ਜਦੋਂ ਗੈਟਅਪ ਚੇਂਜ ਕਰਕੇ ਆਵਾਂਗੀ ਨਾ, ਤਾਂ ਉਸ ਤੋਂ ਬਾਅਦ ਅਸੀਂ ਕਰਾਂਗੇ ਆਪਣਾ ਕਲਚਰ ਵਾਲਾ ਜੁਗਨੀ। ਤੇ ਤੁਸੀਂ ਜ਼ਰਾ ਰਿਹਰਸਲ ਕਰ ਲਓ ਮੇਰੇ ਨਾਲ, ਕਿਉਂਕਿ ਮੈਂ ਕੋਈ ਵੀ ਕੰਮ ਕਰਨ ਤੋਂ ਪਹਿਲੇ ਰਿਹਰਸਲ ਜ਼ਰੂਰ ਕਰਨੀ ਆ। ਤੇ ਉਹ ਰਿਹਰਸਲ ਕਰਕੇ ਤੇ ਅਸੀਂ ਕਿਹਾ ਜੀ, ਪਹਿਲਾਂ ਹੈਗਾ ਸੀ ਵੰਗਾ ਚੜਾ ਲੋ ਕੁੜੀਓ ਮੇਰੇ ਦਾਤਾਂ ਦੇ ਦਰਬਾਰ ਦੀਆਂ, ਉਹ ਵਾਲਾ। ਤੋ ਬਾਅਦ ਦੇ ਵਿੱਚ ਅਸੀਂ ਜਦੋਂ ਦੂਸਰਾ ਕਰਨਾ ਸੀ, ਉਹ ਅਸੀਂ ਕਰਨਾ ਸੀ ਮੇਰੀ ਜੁਗਨੀ ਦੇ ਤਾਗੇ ਬੱਗੇ ਜੁਗਨੀ ਹੁੰਦੇ ਮੂੰਹਾਂ ਫੱਬੇ ਜਿਹਨੂੰ ਸੱਟ ਇਸ਼ਕ ਦੀ ਲੱਗੇ, ਫਿਰ ਮੇਰਿਆਂ ਜੁਗਨੀ ਕਹਿੰਦੀ ਆ। ਅਬ ਹੁਣ ਉਹਦੇ 'ਚ ਔਰ ਇਹਦੇ 'ਚ ਜ਼ਮੀਨ ਆਸਮਾਨ ਦਾ ਫਰਕ ਹੈ। ਮੈਂ ਚਿਮਟਾ ਲੈ ਕੇ ਆ ਰਹੀ ਹਾਂ ਕਿ ਮੈਨੂੰ ਆਡੀਅנס ਨੂੰ ਦਿਖਾਣਾ ਹੁੰਦਾ ਹੈ, ਜ਼ਰਾ ਪਰਫਾਰਮੈਂਸ ਕਰਨੀ ਹੁੰਦੀ ਤਾਂ ਕਿ ਉਹ ਪਬਲਿਕ ਵੀ ਮੇਰੇ ਨਾਲ ਇਨਵੋਲਵ ਹੋਵੇ। ਤੇ ਉਹਨਾਂ ਨੇ ਲਾ ਦਿੱਤਾ ਹੈ ਮੇਰੀ ਜੁਗਨੀ ਦੇ ਤਾਗੇ ਬੱਗੇ ਤੇ ਮੈਂ ਪਰੇਸ਼ਾਨ ਹੋ ਕੇ ਉਹਨੂੰ ਵੇਖਣੀ ਪਈਆਂ ਕਿ ਕਿਹੜੀ ਜੁਗਨੀ ਇਹਨੇ ਛੇੜ ਦਿੱਤੀ ਹੈ। ਤੇ ਮੈਂ ਵੀ ਉਹਨੂੰ ਹੀ, ਤੇ ਮੈਨੂੰ ਇਤਨਾ ਗੁੱਸਾ ਆਇਆ ਕਿ ਮੈਂ ਮਾਈਕ ਨੂੰ ਉੱਥੇ ਮੈਂ ਮਤਲਬ ਉਹਨਾਂ ਨੇ ਕਿਹਾ ਰੁਕੋ ਤੇ ਆਪ ਸ਼ੁਰੂ ਕਰ, ਮੇਰੀ ਜੁਗਨੀ ਦੇ ਤਾਗੇ ਬੱਗੇ ਜੁਗਨੀ ਹੁੰਦੇ ਬੂਆ। ਤਾਂ ਮਤਲਬ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਹੋ ਜਾਂਦੀਆਂ ਜਿੱਥੇ ਬੰਦਾ ਹੁਣ ਨਾ ਪਬਲਿਕ ਦੇ ਸਾਹਮਣੇ ਬੋਲਣ ਜੋਗਾ ਹੁੰਦਾ ਹੈ, ਨਾ ਕੁਝ ਕਹਿਣ ਜੋਗਾ ਹੁੰਦਾ, ਬਹੁਤ ਸਾਰੇ ਪ੍ਰੋਬਲਮ ਹੋ ਜਾਂਦੇ। ਤੇ ਇਹ ਦੱਸੋ ਕਿ ਇਹ ਸਾਰਾ ਕੁਝ ਕਰਦੇ ਕਰਦੇ ਗੁਲੂਕਾਰੀ, ਅਦਾਕਾਰੀ, ਫਿਰ ਹੋਸਟਿੰਗ, ਤੇ ਇਹ ਕਰਦੇ ਕਰਦੇ ਚਿਮਟਾ ਵਜਾਉਣ ਦਾ ਖਿਆਲ ਕਿੱਥੋਂ ਆ ਗਿਆ? ਇਹ ਮੈਂ ਸ਼ੋਅ ਕਰ ਰਹੀ ਹੁੰਦੀ ਸਾਂ ਕਰੀਮਾਂ ਵਾਲਿਆਂ ਦੇ ਹੀ, ਕਾਸਮੈਟਿਕਸ ਵਾਲਿਆਂ ਦਾ, ਔਰ ਉਹਨਾਂ ਨੂੰ ਜ਼ਰੂਰਤ ਪਈ ਕਿ ਸਾਨੂੰ ਇੱਕ ਐਸੀ ਲੇਡੀ ਚਾਹੀਦੀ ਹੈ ਜਿਹੜੀ ਚਿਮਟੇ ਦੇ ਨਾਲ ਪਰਫਾਰਮ ਕਰੇ ਔਰ ਆ ਕੇ ਤੇ ਸਾਡੇ ਪ੍ਰੋਗਰਾਮ ਕਰੇ। ਉਹਨਾਂ ਨੇ ਅਸਲਮ ਸਿਮਾਬ ਨੂੰ ਕਿਹਾ ਕਿ ਵੀ ਤੂੰ ਇਹੋ ਜਿਹੀ ਕੋਈ ਲੜਕੀ ਲੱਭ ਜਿਹਨੂੰ ਚਿਮਟਾ ਵਜਾਉਣਾ ਆਉਂਦਾ ਹੋਵੇ, ਔਰ ਉਹਨਾਂ ਨੇ ਮੇਰੇ ਨਾਲ ਰਾਬਤਾ ਕੀਤਾ ਕਿ ਤੂੰ ਇਹ ਕੰਮ ਕਰ। ਮੈਂ ਕਿਹਾ ਵੀ ਮੈਨੂੰ ਇਹ ਤਾਂ ਚਿਮਟਾ ਤਾਂ ਮੇਰੇ ਵੱਡਿਆਂ ਨੇ ਵੀ ਕਦੀ ਨਹੀਂ ਵੇਖਿਆ ਹੋਏਗਾ ਕਿ ਤੂੰ ਮੈਨੂੰ ਕਹਿਣਾ ਪਿਆ ਚਿਮਟਾ ਵਜਾ। ਉਹਨਾਂ ਨੇ ਕਿਹਾ ਨਹੀਂ, ਤੂੰ ਇਹਦੀ ਪ੍ਰੈਕਟਿਸ ਕਰ ਔਰ ਕਿਸੇ ਤਰ੍ਹਾਂ ਵੀ ਨਾ ਤੂੰ ਇਹਨੂੰ ਪਰਫਾਰਮ ਕਰਨਾ ਹੈ। ਤੇ ਮੈਂ ਕਿਹਾ ਜੀ ਫਿਰ ਵੀ ਮੈਨੂੰ ਗੈਟਅਪ ਪੂਰਾ ਚਾਹੀਦਾ ਹੋਏਗਾ, ਲਾਚਾ ਕੁਰਤਾ, ਇਹ ਉਹ ਐਵਰੀਥਿੰਗ। ਉਹਨਾਂ ਨੇ ਕਿਹਾ ਜੀ ਅਸੀਂ ਤੁਹਾਨੂੰ ਉਹ ਵੀ ਪ੍ਰੋਵਾਈਡ ਕਰਨੇ ਆ। ਮੈਂ ਕਿਹਾ ਚਲੋ ਠੀਕ ਹੈ, ਟਰਾਈ ਕਰਨੇ ਆ, ਲੇਕਿਨ
ਮੇਰੇ ਕੋਈ ਦਿਨ ਤਾਂ ਦਿਓ। ਉਹਨਾਂ ਨੇ ਕਿਹਾ ਨਹੀਂ ਜੀ ਸਵੇਰ ਅਸੀਂ ਕਰਨਾ ਹੈ, 7 ਵਜੇ ਅਸੀਂ ਘਰੋਂ ਨਿਕਲਾਂਗੇ, 9-10 ਵਜੇ ਅਸੀਂ ਗੁਜਰਾਂਵਾਲੇ ਵਿੱਚ ਪਹੁੰਚ ਕੇ ਤੇ ਪ੍ਰੋਗਰਾਮ ਕਰਨਾ ਹੈ ਅੱਛਾ ਲਾਈਵ। ਮੈਂ ਹੁਣ ਪਰੇਸ਼ਾਨ ਕਿ ਮੈਂ ਕਿਸ ਤਰ੍ਹਾਂ ਇਹਨੂੰ ਰਾਤ ਦੇ ਵਿੱਚ ਇਹ ਚਿਮਟਾ ਵਜਾਣਾ ਸਿੱਖਣਾ ਹੈ ਤੇ ਔਰ ਮੈਂ ਕਰਨਾ ਹੈ। ਲੇਕਿਨ ਮੇਰੇ ਉਸਤਾਦ ਜਿਹੜੇ ਨੇ ਅਸਲਮ ਸੁਬਾਨੀ ਸਾਹਿਬ, ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਚਿਮਟਾ ਲੈ ਕੇ ਆਣਾ ਵਾ, ਪਹਿਲੇ ਮੈਂ ਚਿਮਟਾ ਲੈ ਆਵਾਂ ਫਿਰ ਮੈਂ ਤੈਨੂੰ ਆ ਕੇ ਤੇ ਦੱਸਣਾ ਕਿ ਕੀ ਕਰਨਾ ਕੀ ਨਹੀਂ ਕਰਨਾ। ਅੱਛਾ ਰਾਤ ਅਸੀਂ ਕੋਈ ਤਕਰੀਬਨ 12 ਵਜੇ, ਉਹ ਪਤਾ ਨਹੀਂ ਚਿਮਟਾ ਕਿੱਥੋਂ ਲੱਭ ਕੇ ਘਰ ਪਤਾ ਨਹੀਂ ਬਣਾਉਣ ਲੱਗ ਪਿਆ ਸੀ 12 ਵਜੇ ਲੈ ਕੇ ਆਏ ਔਰ ਆ ਕੇ ਮੈਨੂੰ ਕਹਿੰਦੇ ਨੇ ਹੁਣ ਆ ਕੇ ਸਿੱਖ। ਮੈਂ ਕਿਹਾ ਉਸਤਾਦ ਜੀ ਸਵੇਰ 7 ਵਜੇ ਜਾਣਾ ਹੈ, ਹੁਣ ਤੁਸੀਂ ਮੈਨੂੰ ਕਹਿ ਰਹੇ ਸੀ ਕਿ ਗਾਣਾ ਵੀ ਯਾਦ ਕਰ ਤੇ ਨਾਲੇ ਚਿਮਟਾ ਵੀ ਵਜਾ, ਤੇ ਮੈਂ ਕਿਹਾ ਨਾ ਕਰੋ, ਮੈਂ ਕਿਹਾ ਖੁਦਾ ਦਾ ਨਾਂ ਜੇ, ਮੈਂ ਕਿਹਾ ਇੰਜ ਨਹੀਂ ਹੋਏਗਾ, ਤੂੰ ਆ ਤਾਂ ਸਹੀ ਆ। ਉਹ ਜੀ ਅਸੀਂ ਇੱਥੇ ਹੀ ਬੈਠ ਕੇ ਅਸੀਂ ਉਹਦੀ ਪ੍ਰੈਕਟਿਸ ਥੋੜੀ ਜਿਹੀ ਕੀਤੀ ਹੈ, ਕੋਈ ਜ਼ਿਆਦਾ ਨਹੀਂ ਮੈਨੂੰ ਸਮਝ ਆਈ। ਮੈਂ ਕਿਹਾ ਉਸਤਾਦ ਜੀ ਪਹਿਲੇ ਤੁਸੀਂ ਮੈਨੂੰ ਗਾਣਾ ਕਰਾਓ, ਉਸ ਤੋਂ ਬਾਅਦ ਦੇਖਦੇ ਹਾਂ ਕੀ ਕਰਨਾ ਹੈ। ਹੁਣ ਰਾਸਤੇ ਦੇ ਵਿੱਚ ਗੱਡੀ ਵੀ ਮੈਂ ਡਰਾਈਵ ਕਰਨੀ ਹੈ ਔਰ ਮੇਰੇ ਉਹ ਪਿੱਛੇ ਬੈਠੇ ਹੋਏ ਨੇ ਹਾਰਮੋਨੀਅਮ ਲੈ ਕੇ, ਨਾਲ ਮੈਨੂੰ ਗਾਣੇ ਯਾਦ ਕਰਵਾ ਰਹੇ ਨੇ ਕਿ ਇਹ ਜਾ ਕੇ ਕਰਨਾ, ਅਸੀਂ ਇਹ ਕਰਨਾ ਹੈ ਜਾ ਕੇ। ਮੈਂ ਕਿਹਾ ਜੀ ਠੀਕ ਹੈ। ਹੁਣ ਚਿਮਟਾ ਤਾਂ ਸਾਰੇ ਮੈਂ ਗੱਡੀ ਵਜਾ ਰਹੀ ਹਾਂ, ਚਲਾ ਰਹੀ ਹਾਂ, ਤੇ ਮੈਂ ਚਿਮਟਾ ਤਾਂ ਨਹੀਂ ਵਜਾ ਸਕਦੀ ਨਾ। ਹੁਣ ਉਹ ਪਿੱਛੇ ਗਾਣੇ ਮੈਨੂੰ ਨਾਲ ਯਾਦ ਕਰਾਏ ਜਾ ਰਹੇ ਨੇ। ਜਦੋਂ ਉੱਥੇ ਪਹੁੰਚੇ ਤੇ ਮੈਂ ਉਹਨਾਂ ਨੂੰ ਕਿਹਾ ਕਿ ਅਸਲਮ ਨੂੰ ਕਿਹਾ, ਮੈਂ ਕਿਹਾ ਅਸਲਮ ਜਦੋਂ ਮੇਰੀ ਇੰਟਰੀ ਤੂੰ ਕਰਵਾਉਣੀ ਹੈ ਨਾ, ਤੂੰ ਇਹ ਸੋਚ ਕੇ ਕਰਵਾਉਣੀ ਕਿ ਮੈਨੂੰ ਪਬਲਿਕ ਦੇ ਵਿੱਚੋਂ ਆਉਣਾ ਹੈ, ਮੈਨੂੰ ਤੂੰ ਪਿੱਛੋਂ ਬੈਕ ਸਟੇਜ ਤੋਂ ਨਹੀਂ ਕਹਿ ਦੇਣਾ ਕਿ ਵੀ ਆ ਜਾ, ਮਤਲਬ ਪਬਲਿਕ ਵਾਲੀ ਸਾਈਡ ਮੈਨੂੰ ਪਬਲਿਕ ਦੇ, ਮੈਂ ਬੈਕ ਸਾਈਡ ਤੇ ਖੜੀ ਹੋਵਾਂਗੀ, ਤੂੰ ਮੈਂ ਪਬਲਿਕ ਦੇ ਵਿੱਚੋਂ ਆਵਾਂਗੀ ਸਟੇਜ ਤੇ। ਕਹਿੰਦੇ ਇਹ ਕਿਉਂ? ਮੈਂ ਕਿਹਾ ਜਿਸ ਤਰ੍ਹਾਂ ਮੈਂ ਤੈਨੂੰ ਕਹਿ ਰਹੀ ਹਾਂ ਨਾ, ਤੂੰ ਪਲੀਜ਼ ਮੈਨੂੰ ਉਸ ਤਰ੍ਹਾਂ ਅਨਾਉਂਸਮੈਂਟ ਕਰ। ਤੇ ਮੈਂ ਆਪਣੇ ਉਸਤਾਦ ਨੂੰ ਕਿਹਾ, ਮੈਂ ਕਿਹਾ ਉਸਤਾਦ ਜੀ ਜਦੋਂ ਮੈਂ ਪਬਲਿਕ ਦੇ ਆਵਾਂ ਹਾਲ ਦੇ ਅੰਦਰ, ਤੁਸੀਂ ਜਿਹੜਾ ਗਾਣਾ ਸੀ ਕਰਨਾ ਹੈ ਤੁਸੀਂ ਉਹਦਾ ਮਿਊਜ਼ਿਕ ਵਜਾਉਣਾ ਸ਼ੁਰੂ ਕਰਨਾ ਹੈ, ਉਸ ਤੋਂ ਇਲਾਵਾ ਕੋਈ ਮੇਰੀ ਇੰਟਰੀ ਮਿਊਜ਼ਿਕ ਨਹੀਂ ਤੁਸੀਂ ਦੇ ਦੇਣਾ, ਤਾਂ ਕਿ ਮੇਰੇ ਮਾਈਂਡ ਦੇ ਵਿੱਚ ਹੋਰ ਬੈਠ ਜਾਵੇ ਕਿ ਮੈਂ ਕੀ ਆ ਕੇ ਕਰਨਾ ਹੈ। ਉਹ ਜੈਸੇ ਹੀ ਮੈਂ ਗੈਟਅਪ ਦੇ ਨਾਲ ਚਿਮਟਾ ਲੈ ਕੇ ਤੇ ਅੰਦਰ ਹਾਲ ਦੇ ਵਿੱਚ ਆਈ ਹਾਂ, ਤੇ ਮੈਂ ਕਹਿੰਦੀ ਹਾਂ ਉਸ ਪਾਕਜ਼ਾਦੇ ਸਦਕੇ ਜਾਵਾਂ ਕਿ ਪਬਲਿਕ ਖੜੀ ਹੋ ਗਈ, ਤਾੜੀਆਂ ਮਾਰਨ ਲੱਗ ਪਈ। ਔਰ ਬੰਦੇ ਦਾ ਫਨਕਾਰ ਦਾ ਤਾਂ ਤੁਹਾਨੂੰ ਪਤਾ ਹੈ ਹੌਸਲਾ ਹੀ ਇਸੇ ਚੀਜ਼ ਤੇ ਹੁੰਦਾ ਕਿ ਵੀ ਪਬਲਿਕ ਨੇ ਸਾਥ ਦੇ ਦਿੱਤਾ। ਫਿਰ ਤੇ ਮੈਂ ਅੱਗੇ ਜਾ ਕੇ ਭਾਵੇਂ ਜੋ ਮਰਜ਼ੀ ਕਰ ਲਾਂ, ਉਹ ਡਸਨਟ ਮੈਟਰ, ਕਿਉਂਕਿ ਕਹਿੰਦੇ ਨੇ ਨਾ ਕਿ ਫਸਟ ਜਿਹੜਾ ਇੰਪ੍ਰੈਸ਼ਨ ਹੈ ਉਹ ਪੈ ਗਿਆ। ਮੈਂ ਕਿਹਾ ਹੁਣ ਅੱਲਾ ਖੈਰ, ਅੱਲਾ ਨੇ ਬਾਂਹ ਫੜ ਲਈ। ਬਸ ਜੀ ਮੈਂ ਗਈ ਸਟੇਜ ਤੇ ਗਈ, ਪਰਫਾਰਮ ਕੀਤਾ, ਉਹ ਬੱਲੇ ਬੱਲੇ ਹੋ ਗਈ। ਤੂੰ ਇੱਕੋ ਰਾਤ ਚ ਚਿਮਟਾ ਵਜਾਣਾ ਸਿੱਖ ਲਿਆ? ਇੱਕ ਰਾਤ ਅਜੇ ਵੀ ਤੁਸੀਂ ਕਹੋ ਤਾਂ ਮੈਂ ਸਹੀ ਨਹੀਂ ਵੀ ਜਾ ਸਕਦੀ ਜੀ, ਲੇਕਿਨ ਇੰਨਾ ਕਿ ਮੈਂ ਖਾਣਾ ਪੂਰੀ ਕਰ ਲੈਣੀ ਆ। ਉਹ ਜਿਹੜੇ ਪ੍ਰੋਪਰਲੀ ਜਿਹਨੂੰ ਕਹਿੰਦੇ ਨੇ ਨਾ, ਉਹ ਨਹੀਂ, ਮੈਂ ਹਜੇ ਵੀ ਨਹੀਂ ਕਹਿ ਸਕਦੀ ਕਿ ਮੈਨੂੰ ਪ੍ਰੋਪਰਲੀ ਆਉਂਦਾ ਹੋਏਗਾ, ਲੇਕਿਨ ਹਾਂ ਜਦੋਂ ਮੈਂ ਸਟੇਜ ਤੇ ਖੜੀ ਹਾਂ ਤੁਸੀਂ ਜੱਜ ਨਹੀਂ ਕਰ ਸਕਦੇ ਜੇ ਕਿ ਐਨੀ ਨੂੰ ਆਉਂਦਾ ਜਾਂ ਨਹੀਂ ਆਉਂਦਾ। ਅੱਛਾ ਹਾਂ, ਇਹ ਅੱਲਾ ਦਾ ਕਰਮ ਹੈ। ਤੁਸੀਂ ਜਿਸਲੇ ਸਟੇਜ ਤੇ ਕੰਮ ਕਰਦੇ ਹੋ, ਤੁਸੀਂ ਸਮਝਦੇ ਹੋ ਕਿ ਲਾਈਵ ਕਰਨਾ, ਪਰਫਾਰਮੈਂਸ ਕਰਨਾ ਈਜ਼ੀ ਹੈ ਜਾਂ ਰਿਕਾਰਡਡ ਜਿਹੜੀ ਹੁੰਦੀ ਹੈ ਉਹ ਈਜ਼ੀ ਹੈ? ਓਏ ਸਰ ਜੀ ਮੈਂ ਕਰਦੀ ਲਾਈਵ ਜੇ। ਅੱਛਾ, ਮੈਂ ਨਾਲ ਨਹੀਂ ਕੀਤਾ? ਨਹੀਂ, ਨਾ ਵੀ ਮੈਂ ਜਦੋਂ ਦੀ ਚਿਮਟੇ ਦੇ ਨਾਲ ਪਰਫਾਰਮ ਕਰਨਾ ਸ਼ੁਰੂ ਕੀਤਾ ਹੈ, ਮੇਰੇ ਸਾਰੇ ਪ੍ਰੋਗਰਾਮ ਤੁਸੀਂ ਚੁੱਕ ਕੇ ਦੇਖ ਲਓ, ਤੁਹਾਨੂੰ ਸਾਰੇ ਲਾਈਵ ਨਜ਼ਰ ਆਉਣਗੇ। ਮੈਂ ਉਹਦੇ ਨਾਲ ਲਾਈਵ 'ਚ ਗਾ ਵੀ ਰਹੀ ਹਾਂ, ਮੈਂ ਲਾਈਵ ਦੇ ਵਿੱਚ ਚਿਮਟਾ ਵੀ ਵਜਾ ਰਹੀ ਹਾਂ, ਮੈਂ ਲਾਈਵ ਦੇ ਵਿੱਚ ਪਰਫਾਰਮੈਂਸ ਵੀ ਕਰ ਰਹੀ ਹਾਂ, ਮੈਂ ਹਲਕਾ ਫੁਲਕਾ ਡਾਂਸ ਵੀ ਵਿੱਚ ਕਰ ਰਹੀ ਹਾਂ। ਮੇਰੇ ਨਾਲ ਸਾਹਮਣੇ ਆਡੀਅנס ਬੈਠੀ, ਮੈਂ ਉਹਨਾਂ ਨੂੰ ਵੀ ਆਪਣੇ ਨਾਲ ਇਨਵੋਲਵ ਕੀਤਾ ਹੋਇਆ। ਮੇਰੇ ਜਿਤਨੇ ਪਿੱਛੇ ਮਿਊਜ਼ੀਸ਼ੀਅਨ ਬੈਠੇ ਨੇ ਮੈਂ ਉਹਨਾਂ ਦੇ ਨਾਲ ਵੀ ਹਾਂ। ਮਤਲਬ ਮੈਂ ਉਸ ਵਕਤ ਨਾਲ ਪਬਲਿਕ ਨੂੰ ਵੀ ਲੈ ਕੇ ਜਾਣਾ, ਪਰਫਾਰਮੈਂਸ ਵੀ ਲੈ ਕੇ ਜਾਣਾ ਬੜਾ ਮੁਸ਼ਕਿਲ ਕੰਮ ਹੁੰਦਾ ਜੀ, ਮੁਸ਼ਕਿਲ ਕੰਮ ਹੁੰਦਾ ਹੈ, ਲੇਕਿਨ ਮੈਂ ਕਰਨੀ ਆ। ਸਹੀ ਬਾਤ ਹੈ। ਅੱਛਾ, ਤੁਸੀਂ ਹੁਣ ਜਿਸ ਤਰ੍ਹਾਂ ਤੁਹਾਡੀ ਤਬੀਅਤ ਹੈ ਬੜੀ ਚੁਲਬੁਲੀ ਜਿਹੀ, ਬੜੀ ਹਰ ਵੇਲੇ ਮੁਸਕਰਾਣਾ, ਹੱਸਣਾ ਔਰ ਪਬਲਿਕ ਨੂੰ ਇਨਵੋਲਵ ਵੀ ਕਰਨਾ, ਤੇ ਕਦੀ ਕੋਈ ਐਸਾ ਕੋਈ ਵਾਕਿਆ ਹੋਇਆ ਹੋਵੇ ਕਿ ਪਰਫਾਰਮੈਂਸ ਦੇ ਦੌਰਾਨ, ਤੁਹਾਨੂੰ ਪਤਾ ਸਾਡੇ ਜਿਹੜੇ ਫੈਨਸ ਨੇ, ਜਿਹੜੇ ਸਾਡੇ ਸ਼ਾਇਕੀਨ ਹੁੰਦੇ ਨੇ, ਉਹ ਕਈ ਦਫਾ ਥੋੜਾ ਜਿਹਾ ਰੈੱਡ ਲਾਈਨ ਨੂੰ ਕ੍ਰਾਸ ਵੀ ਕਰ ਜਾਂਦੇ ਨੇ, ਦੇਖੋ ਜਵਾਬ ਦੇ ਦਈਦਾ, ਉਹ ਬੜੀ ਵਾਰੀ ਜਵਾਬ ਦਿੱਤੀਆਂ ਨੇ, ਫਿਰ ਅੱਗੋਂ ਐਸੇ ਜਵਾਬ ਦੇਈਦੇ ਨੇ ਕਿ ਅਗਲੇ ਉਹ ਸੋਚਦੇ ਨੇ ਅਸੀਂ ਸਵਾਲ ਹੀ ਕਿਉਂ ਕੀਤਾ। ਇੰਨੇ ਤੁਸੀਂ ਥੀਏਟਰ ਵੀ ਕੀਤੇ, ਫਿਰ ਕੰਸਰਟ ਵੀ ਕੀਤੇ, ਸਾਰਾ ਕੁਝ ਕੀਤਾ, ਫਿਰ ਉਸ ਤੋਂ ਬਾਅਦ ਫਿਲਮ ਵਾਲੇ ਪਾਸੇ ਆ ਗਏ, ਤੇ ਫਿਲਮਾਂ ਕਿੰਨੀਆਂ ਕੀਤੀਆਂ? 5 ਫਿਲਮਾਂ ਮੈਂ ਕੀਤੀਆਂ ਜੀ, ਔਰ ਸਾਰੀਆਂ ਹੀ ਸੁਦੀ। ਪਹਿਲੀ ਫਿਲਮ ਜਿਹੜੀ ਸੀ ਉਹ ਕਿਹੜੀ ਸੀ? ਗੱਭਰੂ ਪੰਜਾਬ ਦਾ। ਉਸ ਤੋਂ ਬਾਅਦ ਕੀਤੀਆਂ 2 ਫਿਲਮਾਂ ਕੀਤੀਆਂ ਮੈਂ ਸੁਦੀ ਭੱਟ ਸਾਹਿਬ ਨਾਲ। ਫਿਰ ਲਾਸਟ ਮੇਰੀਆਂ 2 ਮੂਵੀਆਂ ਸਨ, ਇੱਕ ਖਲੀਲ ਰਹਿਮਾਨ ਕਮਰ ਸਾਹਿਬ ਦੀ, ਅੱਛਾ, ਚੰਨਾ ਸੱਚੀ ਮੁੱਚੀ। ਫਿਰ ਲਾਸਟ ਮੇਰੀ ਮੂਵੀ ਸੀ ਸੁਹੇਲ ਖਾਨ ਸਾਹਿਬ ਦੀ ਸ਼ੋਰ ਸ਼ਰਾਬਾ। 5 ਮੂਵੀਆਂ ਕੀਤੀਆਂ। ਹੁਣ ਮੇਰੀ 6ठी ਫਿਲਮ ਆ ਰਹੀ ਹੈ ਖੋਖਰ ਬਾਦਸ਼ਾਹ, ਉਹਦੇ 'ਚ ਮੈਂ ਹੈਦਰ ਸੁਲਤਾਨ ਸਾਹਿਬ ਦੇ ਨਾਲ ਹੀਰੋਇਨ। ਅੱਛਾ, ਮਾਸ਼ਾਅੱਲਾ, ਉਹ ਆ ਰਹੀ ਹੈ ਮੇਰੀ। ਔਰ ਇੱਕ ਮੇਰਾ ਨया ਡਰਾਮਾ ਜਿਹੜਾ ਹੁਣ ਔਨ 에ਅਰ ਹੈ, ਕੱਲ ਹੋਇਆ, ਮੈਂ ਔਰ ਬਾਬਰ ਅਲੀ ਸਾਹਿਬ, ਮਾਮਲਾ ਗੜਬੜ ਹੈ। ਫਿਲਮ 'ਚ ਕੰਮ ਕਰਨ ਦਾ ਤਜਰਬਾ ਕੈਸਾ ਰਿਹਾ ਤੁਹਾਡਾ? ਸਰ ਫਿਲਮ ਦਾ ਇੱਕ ਜੋ ਚਾਮ ਹੈ ਨਾ, ਉਹ ਨੋ ਡਾਊਟ ਸਭ ਮੀਡੀਆ ਤੋਂ ਉੱਪਰ ਹੈ, ਲੇਕਿਨ ਉੱਥੋਂ ਦੀ ਜਿਹੜੀ
ਲੈਂਗੁਏਜ ਹੈ ਨਾ ਉਹ ਮੈਨੂੰ ਬਰਦਾਸ਼ਤ ਤੋਂ ਬਾਹਰ ਹੈ। ਜਿਵੇਂ ਸਾਡੇ ਬਹੁਤ ਵੱਡੇ ਵੱਡੇ ਡਾਇਰੈਕਟਰ ਨੇ ਔਰ ਉਹ ਜਿਹੜਾ ਲਾਈਟ ਮੈਨ ਹੋਏਗੀ ਫ੍ਰੈਂਕਨੈਸ ਹੋਣੀ ਵੀ ਚਾਹੀਦੀ ਹੈ, ਲੇਕਿਨ ਜਦੋਂ ਸੈੱਟ ਤੇ ਬੈਠ ਕੇ ਤੇ ਉਹ ਫ੍ਰੈਂਕਨੈਸ ਨਜ਼ਰ ਆਉਂਦੀ ਹੈ ਨਾ ਉਹ ਨਹੀਂ ਅੱਛੀ। ਨਾਜ਼ਰੀਨ, ਇੰਨੀ ਤਾਰਾਰਾਂ ਦੇ ਨਾਲ ਖੂਬਸੂਰਤ ਗੱਲਾਂ ਜਿਹੜੀਆਂ ਨੇ ਤੁਸੀਂ ਸੁਣ ਰਹੇ ਹੋ ਤੇ ਇਹ ਸਿਲਸਿਲਾ ਜਾਰੀ ਰਹੇਗਾ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ। ਦੁਬਾਰਾ ਜੀ ਆਇਆਂ ਨੂੰ। ਐਨੀ ਜੀ ਤੁਸੀਂ ਫਿਲਮਾਂ 'ਚ ਵੀ ਕੰਮ ਕੀਤਾ, ਗੁਲੂਕਾਰੀ ਵੀ ਬੜੀ ਕੀਤੀ। ਪਾਕਿਸਤਾਨ ਦੇ ਵਿੱਚ ਕਿਹੜਾ ਐਸਾ ਗੁਲੂਕਾਰ ਹੈ ਜਾਂ ਗੁਲੂਕਾਰਾ ਹੈ ਜਿਹਨੂੰ ਤੁਸੀਂ ਪਸੰਦ ਕਰਦੇ ਹੋ ਜਾਂ ਤੁਹਾਡੇ ਦਿਲ ਦੇ ਬੜਾ ਕਰੀਬ ਹੈ? ਦੇਖੋ ਅੱਜ ਤੱਕ ਮੈਂ ਸਮਝਨੀ ਹਾਂ ਕਿ ਜਿੰਨੇ ਵੀ ਪੁਰਾਣੇ ਸਾਡੇ ਲੈਜੈਂਡ ਨੇ ਉਹਨਾਂ ਦੇ ਇਲਾਵਾ ਹਜੇ ਤੱਕ ਕੋਈ ਵੀ ਐਸਾ ਨਵਾਂ ਬੰਦਾ ਤੁਸੀਂ ਨਹੀਂ ਕਹਿ ਸਕਦੇ ਜੀ ਮੈਂ ਇਹਨੂੰ ਵੇਖ ਕੇ ਸਿੱਖ ਰਹੀ ਹਾਂ। ਕੋਈ ਹੈ ਹੀ ਨਹੀਂ। ਤੁਸੀਂ ਅੱਜ ਵੀ ਪੁਰਾਣਾ ਗਾਣਾ ਲਾਓ ਤੁਹਾਨੂੰ ਯਾਦ ਆ ਜਾਏਗਾ। ਸਾਨੂੰ ਆਪਣੇ ਨਵੇਂ ਗਾਣੇ ਖੁਦ ਨਹੀਂ ਯਾਦ ਹੁੰਦੇ ਕਿ ਅਸੀਂ ਕੀ ਗਾਇਆ ਸੀ ਕੀ ਨਹੀਂ ਗਾਇਆ। ਅਸੀਂ ਆਪਣੀਆਂ ਲਾਈਨਾਂ ਖੁਦ ਭੁੱਲੇ ਪਏ ਹੁੰਦੇ ਹਾਂ। ਅਸਲ ਅੱਜ ਵੀ ਅਸੀਂ ਸਿੱਖ ਰਹੇ ਹਾਂ ਤੇ ਪੁਰਾਣੇ ਲੋਕਾਂ ਨੂੰ ਹੀ, ਮਤਲਬ ਅਗਰ ਅਸੀਂ ਮਹਿੰਦੀ ਸਾਹਿਬ ਦਾ ਗਾਣਾ ਸੁਣ ਰਹੇ ਹਾਂ ਤੇ ਅਸੀਂ ਉਹਦੇ ਚੋਂ ਸਿੱਖਣ ਦੀ ਕੋਸ਼ਿਸ਼ ਕਰ ਰਹੇ ਹਾਂ। ਮੈਡਮ ਜੀ ਦਾ ਗਾਣਾ ਸੁਣ ਰਹੇ ਹਾਂ ਤੇ ਉਹਦੇ ਚੋਂ ਸਿੱਖਣ ਦੀ ਕੋਸ਼ਿਸ਼ ਕਰ ਰਹੇ ਹਾਂ। ਬਾਕਾਇਦਾ ਨਾਹੀਦ ਅਖਤਰ, ਬਹੁਤ ਸਾਰੇ ਐਸੇ ਸਾਡੇ ਸਿੰਗਰ ਨੇ ਔਰ ਮੈਂ ਸਮਝਣੀ ਹੈ ਕਿ ਅੱਜ ਅਸੀਂ ਅਗਰ ਉਹਨਾਂ ਨੂੰ ਕਵਰ ਸੌਂਗ ਦੇ ਤੌਰ ਤੇ ਗਾਣੇ ਪਏ ਹਾਂ ਤੇ ਉਹ ਖਜ਼ਾਨੇ ਜਿਹੜੇ ਲੁਕੇ ਹੋਏ ਨੇ ਨਾ ਅਸੀਂ ਉਹਨਾਂ ਨੂੰ ਕੱਢਣੇ ਪਏ ਹਾਂ। ਜਿਹੜੇ ਸਾਡੀ ਨਵੀਂ ਜਨਰੇਸ਼ਨ ਜਿਹੜੀ ਜੈਨਜ਼ੀ ਨੇ ਉਹਨਾਂ ਨੇ ਨਹੀਂ ਸੁਣਿਆ, ਅਸੀਂ ਉਹਨਾਂ ਨੂੰ ਸੁਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਵੀ ਇਹ ਵੀ ਹੈ ਸੀ ਸਾਡਾ। ਔਰ ਪੁਰਾਣੇ ਗਾਣੇ ਜਿੰਨੇ ਵੀ ਨੇ ਅੱਜ ਦੇ ਵੀ ਨਵੇਂ ਬੱਚੇ ਨੇ ਵੀ ਕਹੋਗੇ ਨਾ ਉਹਨਾਂ ਨੂੰ ਯਾਦ ਹੋਣਗੇ। ਜਿਹੜੇ ਅੱਜ ਕੱਲ੍ਹ ਦੇ ਸਿੰਗਰਸ ਨੇ ਉਹ ਜ਼ਿਆਦਾਤਰ ਮਤਲਬ ਮੈਂ ਖਵਾਤੀਨ ਦੀ ਗੱਲ ਕਰ ਰਿਹਾ ਹਾਂ ਕਿ ਖਾਤੂਨ ਸਿੰਗਰ ਜਿੰਨੀਆਂ ਵੀ ਨੇ ਉਹ ਕੋਸ਼ਿਸ਼ ਕਰਦੀਆਂ ਨੇ ਕਿ ਮੈਡਮ ਜੀ ਨੂੰ ਕਾਪੀ ਜ਼ਰੂਰ ਕਰਨ, ਉਹਨਾਂ ਦੇ ਗਾਣੇ ਜਿਹੜੇ ਗਾਏ ਨੇ ਉਹਨਾਂ ਨੂੰ ਜ਼ਰੂਰ ਗਾਉਂਦੇ ਨੇ। ਤੁਸੀਂ ਵੀ ਗਾਏ? ਦੇਖੋ ਜੀ ਅਸੀਂ ਸਿੱਖਨੇ ਹੀ ਮੈਡਮ ਜੀ ਦੇ ਗਾਣਿਆਂ ਤੋਂ ਹਾਂ। ਅਸੀਂ ਮਹਿੰਦੀ ਸਾਹਿਬ ਦੇ ਗਾਣਿਆਂ ਤੋਂ, ਗੁਲਾਮ ਅਲੀ ਸਾਹਿਬ ਦੇ, ਨਹੀਦ ਅਖਤਰ, ਮਹਿਨਾਜ਼, ਜਿਤਨੇ ਵੀ ਵੱਡੇ ਵੱਡੇ ਫਨਕਾਰ, ਮੈਂ ਤਾਂ ਸਲਮਾ ਗਾਨ ਵੀ ਗਾਣੀ ਆ। ਮੈਡਮ ਜੀ ਦਾ ਕੋਈ ਐਸਾ ਗਾਣਾ ਜਿਹੜਾ ਦਿਲ ਦੇ ਬਹੁਤ ਕਰੀਬ ਹੋਵੇ? ਮੈਡਮ ਜੀ ਦੇ ਸਾਰੇ ਗਾਣੇ ਬਿਹਤਰੀਨ ਹੈ। ਥੋੜਾ ਜਿਹਾ ਗੁੰਗਰਾ ਦਿਓ ਸਾਡੇ ਵੇਖਣ ਵਾਲਿਆਂ ਵਾਸਤੇ। ਦੁਨੀਆ ਤੇ ਪਿਆਰ ਮਿਲੇ ਕੋਈ ਦਿਲਦਾਰ ਮਿਲ, ਆਉਂਦਾ ਸਵਾਦ ਗੱਲ ਬਾਤ ਦਾ, ਖਿਲਰੇ ਨੇ ਵਾਲ ਮੇਰੇ ਰਹਿਣਾ ਮੈਂ ਨਾਲ ਤੇ, ਵਾਦਾ ਏ ਪਹਿਲੀ ਮੁਲਾਕਾਤ ਦਾ। ਲੁੱਡੀ ਹੈ ਜਮਾਲੋ ਪਾਓ ਲੁੱਡੀ ਹੈ ਜਮਾਲੋ, ਲੁੱਡੀ ਹੈ ਜਮਾਲੋ ਪਾਓ ਲੁੱਡੀ ਹੈ ਜਮਾਲੋ। ਵਾਹ 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 ਵਾਹ, ਬਹੁਤ ਖੂਬ ਬਹੁਤ ਖੂਬ। ਅੱਛਾ ਐਨੀ ਜੀ, ਇਹ ਤੁਸੀਂ ਟਿਕਟੌਕ ਤੇ ਵੀ ਬੜਾ ਕੰਮ ਕਰ ਵੀ ਰਹੇ ਹੋ, ਕੀਤਾ ਵੀ ਹੈ, ਇਹ ਕੀ ਇਹਦੇ ਬਾਰੇ ਤੇ ਕੁਝ ਦੱਸੋ ਸਾਨੂੰ। ਇਹ ਜੀ ਮੇਘਾ ਜੀ ਨੇ ਮੈਨੂੰ ਨਾ ਇੱਕ ਦਿਨ ਕਿਹਾ ਕਿ ਤੂੰ ਟਿਕਟੌਕ ਨਹੀਂ ਬਣਾਉਂਦੀ। ਮੈਂ ਕਿਹਾ ਨਹੀਂ। ਮੈਨੂੰ ਕਹਿੰਦੇ ਨੇ ਚੱਲ ਇੱਧਰ ਆ। ਉਹ ਮੇਘਾ ਜੀ ਨੇ ਹੀ ਪਕੜ ਕੇ ਇੰਸਟਾਲ ਕੀਤਾ ਔਰ ਉਸ ਤੋਂ ਬਾਅਦ ਮੈਨੂੰ ਕਹਿੰਦੇ ਨੇ ਚੱਲ ਅਸੀਂ 2-3 ਵੀਡੀਓ ਮਿਲ ਕੇ ਬਣਾਈਆਂ। ਔਰ ਉਸ ਤੋਂ ਬਾਅਦ ਮੈਂ ਟਰਾਈ ਕਰਨਾ ਸ਼ੁਰੂ ਕਰ ਦਿੱਤੀ ਕਿ ਮੈਂ ਆਪਣੀ ਆਵਾਜ਼ ਦੇ ਵਿੱਚ ਨਾ ਖੁਦ ਵੀਡੀਓ ਬਣਾਵਾਂ। ਮੈਂ ਕਿਉਂ ਕਿਸੇ ਦੀ ਲਿਪਸਿੰਗ ਕਰਾਂ। ਉਹ ਮੈਂ ਕਹਿੰਦੀ ਹਾਂ ਕਿ ਉਹ ਹੁਣ ਮੇਰੀ ਇੱਕ ਵੀਡੀਓ ਜਿਹੜੀ ਹੈ ਨਾ ਉਹ ਕੋਈ 6 ਮਿਲੀਅਨ ਤੇ ਜਾਂਦੀ ਜੇ, ਕੋਈ 5 ਮਿਲੀਅਨਸ ਤੇ ਜਾਂਦੀ ਹੈ। ਬੜੇ ਪੈਸੇ ਕਮਾਉਂਦੇ ਹੋਵੋਗੇ ਫਿਰ ਤੇ। ਕੋਈ ਨਹੀਂ ਦਿੰਦੇ ਪੈਸੇ। ਉਹ ਸਿਰਫ YouTube ਦਿੰਦੀ ਹੈ ਤੇ ਜਾਂ ਇੰਸਟਾ ਦਿੰਦਾ ਹੈ, ਟਿਕਟੌਕ ਨਹੀਂ ਦਿੰਦਾ। ਅਗਰ ਲਾਈਵ ਬੈਠੋ ਤੇ ਉੱਥੇ ਮਿਲਦੇ ਨੇ, ਵੈਸੇ ਨਹੀਂ। ਉਹ ਟਿਕਟੌਕ ਵੀਡੀਓਜ਼ ਤੇ ਨਹੀਂ ਦਿੰਦਾ। ਸਹੀ ਹੈ। ਤੇ ਉਹ ਹੁਣ ਇਹ ਹੈਗਾ ਜੇ ਕਿ ਮੇਰੇ ਫਾਲੋਅਰਸ ਤੇ ਮੇਰਾ ਖਿਆਲ ਹੈ ਕੋਈ 5 ਲੱਖ ਹੋ ਗਏ ਨੇ, ਲੇਕਿਨ ਮਿਲੀਅਨਸ ਦੇ ਲਾਈਕਸ ਨੇ ਔਰ ਮਿਲੀਅਨਸ ਦੇ ਹਿਸਾਬ ਨਾਲ ਕੋਈ 3 ਮਿਲੀਅਨਸ ਮੇਰਾ ਲਾਈਕ ਨੇ। ਔਰ ਇੱਕ ਵੀਡੀਓ ਜਿਹੜੀ ਮੇਰੀ ਕੋਈ 5 ਮਿਲੀਅਨ ਜਾਂਦੀ, ਕੋਈ 6 ਮਿਲੀਅਨ ਜਾਂਦੀ ਹੈ। ਤੇ ਟਿਕਟੌਕ ਤੇ ਲੋਕ ਰਿਸਪੌਂਡ ਵੀ ਕਰ ਰਹੇ ਹੁੰਦੇ ਨੇ ਤੇ ਕਦੀ ਕੋਈ ਮਤਲਬ ਹਰ ਤਰ੍ਹਾਂ ਦਾ ਉਹਦੇ ਤੇ ਰਿਸਪੌਂਸ ਆ ਰਿਹਾ ਹੁੰਦਾ ਹੈ, ਕੋਈ ਤਨਕੀਦੀ ਵੀ ਆ ਰਿਹਾ ਹੋਏਗਾ? ਲੇਕਿਨ ਕਦੀ ਐਸਾ ਨਹੀਂ, ਜੇ ਤੁਸੀਂ ਮੇਰੇ ਕਮੈਂਟ ਵੀ ਪੜ੍ਹ ਕੇ ਦੇਖੋਗੇ ਨਾ ਤਾਂ ਤੁਹਾਨੂੰ ਨਹੀਂ ਲੱਗੇਗਾ ਕਿ ਕਦੀ ਕਿਸੇ ਨੇ ਕੋਈ ਗਲਤ ਗੱਲ ਕੀਤੀ ਹੋਵੇ, ਕਿਉਂਕਿ ਮੇਰਾ ਕੰਟੈਂਟ ਬੜਾ ਸਾਫ਼ ਸੁਥਰਾ ਔਰ ਬੜਾ ਜਿਸ ਤਰ੍ਹਾਂ ਹੁਣ ਪਿਛਲੇ ਦਿਨਾਂ ਦੇ ਵਿੱਚ ਸਾਡਾ 6 ਮਿਲੀਅਨ ਤੇ ਗਿਆ ਕਿ ਮੈਂ ਖੜੀਆਂ ਦਰਵਾਜ਼ੇ ਤੇ ਔਰ ਮੈਂ ਲੜਕੇ ਨੂੰ ਬੁਲਾਇਆ ਮੋਟਰ ਬਾਈਕ ਤੇ ਉਹਨੂੰ ਮੈਂ ਕਿਹਾ ਕਿ ਇਹ ਲੈ ਫੜ ਸ਼ੌਪਰ ਤੇ ਇਹ ਦੇ ਕੇ ਆ। ਤੇ ਉਹ ਕਹਿੰਦਾ ਜੀ ਇਹ ਪੈਸੇ ਕਿੰਨੇ? ਮੈਂ ਕਹਿੰਦੀ ਨਾ ਇਹ ਪੈਸੇ 50 ਰੁਪਏ ਬਣਦੇ। ਕਹਿੰਦਾ ਐਡਾ ਨਜ਼ਦੀਕ ਹੈਗਾ ਤਾਂ ਤੁਸੀਂ ਜਾਂਦੇ ਕਿਉਂ ਨਹੀਂ ਪਏ? ਮੈਂ ਕਿਹਾ ਤੈਨੂੰ ਤਾਂ ਮਸਲਾ ਹੈ, ਤੂੰ ਚਲਾ ਜਾ ਕੇ ਸ਼ੌਪਰ ਦੇ ਆ। ਉਹ ਜਦੋਂ ਉੱਥੇ ਜਾਂਦਾ ਤੇ ਜਾ ਕੇ ਕਹਿੰਦਾ ਕਿ ਹਾਂਜੀ ਮੈਂ ਪਹੁੰਚ ਗਿਆ ਲੋਕੇਸ਼ਨ ਤੇ। ਮੈਂ ਕਹਿੰਦੀ ਅੱਛਾ ਫਿਰ ਕੂੜੇ ਵਾਲਾ ਡਰਮ ਪਿਆ ਨਾ, ਉਹ ਕੂੜਾ ਉਹਦੇ 'ਚ ਸੁੱਟ ਦੇ। ਤੇ ਉਹ ਮਤਲਬ ਯਾਨੀ ਕਿ ਯੂਨੀਕ ਚੀਜ਼ ਸੀ, ਯੂਨੀਕ ਹੈ। ਔਰ 6 ਮਿਲੀਅਨ ਤੇ ਕਰ ਗਿਆ ਜੇ। ਉਹ ਉਸੇ ਤਰ੍ਹਾਂ ਇੰਸਟਾ ਤੇ, ਉਸੇ ਤਰ੍ਹਾਂ YouTube ਤੇ ਵੀ ਮਾਸ਼ਾਅੱਲਾ ਮਿਲੀਅਨਸ ਚ ਗਿਆ। ਤੇ ਇਹਦਾ ਮਤਲਬ ਹੈ ਕਿ ਸੋਸ਼ਲ ਮੀਡੀਆ ਤੁਹਾਨੂੰ ਰਾਸ ਆ ਗਿਆ? ਨਹੀਂ, ਮੈਨੂੰ ਸਾਰੀ ਮੀਡੀਆ ਰਾਜ ਨੇ। ਸਾਰੀ ਮੀਡੀਆ ਰਾਜ। ਸਹੀ ਹੈ। ਅੱਛਾ ਕਦੀ ਜਦੋਂ ਤੁਸੀਂ ਕਦੀ ਫਸਟ ਟਾਈਮ ਮਤਲਬ ਆਪਣਾ ਗਾਣਾ ਰਿਕਾਰਡ ਕਰਾਉਣ ਗਏ ਹੋ ਤੇ ਸਟੂਡੀਓ 'ਚ ਜਾਂਦੇ ਆ
ਕੀ ਕੋਈ ਅਹਿਸਾਸਾਤ ਸਨ ਉਸ ਵੇਲੇ, ਕੀ ਜਜ਼ਬਾਤ ਸਨ, ਕੋਈ ਪਰੇਸ਼ਾਨੀ? ਤੁਹਾਨੂੰ ਦੱਸਿਆ ਨਾ ਕਿ ਡਾਕਟਰ ਆਬਦ ਸਰ ਉਹਨਾਂ ਨੇ ਮੈਨੂੰ ਇਸ ਗਾਣੇ ਤੇ ਲਾਇਆ, ਔਰ ਜਿਸ ਦਿਨ ਅਸੀਂ ਪਹਿਲਾ ਗਾਣਾ ਸੁਰਿਆ ਜੀ ਵਾਲਾ ਰਿਕਾਰਡ ਕਰਨ ਵਾਸਤੇ ਗਏ, ਅੱਛਾ। ਔਰ ਉਹਨਾਂ ਨੇ ਸੋਚਿਆ ਕਿ ਇਹ ਪਹਿਲਾ ਗਾਣਾ ਹੈ ਔਰ ਐਨੀ ਬੜਾ ਟਾਈਮ ਲੈਗੀ, ਜ਼ਾਹਰੇ ਕੁਛ ਪਹਿਲੀ ਦਫਾ ਮਾਈਕ ਦੇ ਅੱਗੇ ਖੜਾ ਹੋਣਾ ਹੈ। ਉਹ ਐਡੇ ਐਡੇ ਪਤੀਲੇ ਖਾਣਿਆਂ ਦੇ ਪਕਾ ਕੇ ਤੇ ਨਾਲ ਲੈ ਗਏ 3-4। ਮੈਂ ਜਦੋਂ ਉੱਥੇ ਪਹੁੰਚੀ ਤੇ ਉਹ ਸਰ ਵੀ ਆ ਗਏ, ਪਤੀਲੇ ਚੁੱਕੇ ਜਿਹੜੇ ਲੜਕੀਆਂ ਨੇ ਤੇ ਨਾਲ ਨਾਨ ਤੇ ਚਾਵਲ। ਤੇ ਮੈਂ ਕਿਹਾ ਉਸਤਾਦ ਜੀ ਇੰਨੀ ਸਾਰੀ ਚੀਜ਼ਾਂ ਕਿਉਂ ਲੈ ਕੇ ਆ ਗਏ ਹੋ? ਉਹ ਰਾਤ ਲੱਗਣੀ ਆ ਇੱਥੇ, ਜਿੰਨੇ ਲੋਕ ਆਵਾਂਗੇ ਸਭ ਨੂੰ ਖਵਾਵਾਂਗੇ। ਮੈਂ ਕਿਹਾ ਉਸਤਾਦ ਜੀ ਇੰਨਾ ਟਾਈਮ ਲੱਗੇਗਾ? ਮੈਂ ਵੀ ਘਬਰਾ ਗਈ ਕਿ ਵਾਕਈ ਇੰਨਾ ਟਾਈਮ ਲੱਗੇਗਾ। ਮੈਂ ਕਿਹਾ ਠੀਕ ਹੈ। ਉਹ ਅਸੀਂ ਜਦੋਂ ਸ਼ੁਰੂ ਕੀਤਾ ਮੇਰਾ ਖਿਆਲ 1 ਘੰਟੇ ਦੇ ਵਿੱਚ ਅਸੀਂ ਰਿਕਾਰਡ ਕਰ ਲਿਆ। ਤੇ ਹੁਣ ਉਹ ਪਤੀਲੇ ਮੈਂ ਵੇਖੇ, ਮੈਂ ਕਿਹਾ ਹੁਣ ਉਸਤਾਦ ਜੀ ਇਹਨਾਂ ਨੂੰ ਕੀ ਕਰਾਂਗੇ? ਕਹਿੰਦੇ ਹੁਣ ਇਹਨਾਂ ਨੂੰ ਇੰਜ ਲੋਕਾਂ ਨੂੰ ਖਵਾਉਂਦੇ ਆ, ਇਹਨਾਂ ਨੂੰ ਜਿੰਨੇ ਵੀ ਆਏ ਨੇ ਇਹਨਾਂ ਨੂੰ ਇੰਜ ਖਵਾ ਕੇ ਚਲੇ ਜਾਣੇ ਆ। ਮੈਂ ਕਿਹਾ ਤੂੰ ਉਸਤਾਦ ਜੀ ਏਡੇ ਵੱਡੇ ਪਤੀਲੇ ਕਿਹੜੇ? ਉਹ ਤੈਨੂੰ ਨਹੀਂ ਪਤਾ, ਪੂਰੀ ਰਾਤਾਂ ਲੱਗਦੀਆਂ ਹੁੰਦੀਆਂ ਸਨ। ਮੈਂ ਕਿਹਾ ਹੁਣ ਜਦੀਦ ਦੌਰ ਹੋ ਗਿਆ ਜੀ, ਹੁਣ ਹੋਰ ਟਾਈਮ ਥੋੜੀ। ਵੈਸੇ ਇੱਕ ਕੋਈ ਗਾਣਾ ਰਿਕਾਰਡ ਹੁਣ ਵੀ ਕਰਵਾਉਂਦੇ ਹੋ ਤੇ ਕਿੰਨੀ ਕੁ ਦੇਰ ਚ ਅੰਦਾਜ਼ਨ ਕਰਵਾ ਲੈਂਦੇ ਹੋ? ਅਗਰ ਤੇ ਦੇਖੋ ਅਸੀਂ ਪੂਰੀ ਰਿਹਰਸਲ ਕਰਕੇ ਆਪਣੇ ਘਰੋਂ ਪੂਰੇ ਤਿਆਰੀ ਦੇ ਨਾਲ ਜਾਈਏ ਤੇ ਫਿਰ ਸਾਨੂੰ ਜ਼ਿਆਦਾ ਤੋਂ ਜ਼ਿਆਦਾ 1 ਘੰਟਾ 1.5 ਘੰਟਾ ਆਰਾਮ ਦੇ ਨਾਲ ਲੱਗ ਜਾਂਦਾ ਹੈ, ਕਿਉਂਕਿ ਕੋਈ ਵੀ ਜਾਦੂ ਨਹੀਂ ਹੁੰਦਾ। ਉੱਥੇ ਜਾ ਕੇ ਤੁਹਾਨੂੰ ਆਪਣੇ ਸਕੇਲ ਨੂੰ ਦੇਖਣਾ ਪੈਂਦਾ ਹੈ, ਆਪਣੀ ਚੀਜ਼ਾਂ ਨੂੰ ਦੇਖਣਾ ਪੈਂਦਾ ਹੈ, ਫਿਰ ਵੀ 1-1.5 ਘੰਟਾ ਲੱਗ ਜਾਂਦਾ ਹੈ। ਤੁਸੀਂ ਇੱਕ ਪ੍ਰੋਡਕਸ਼ਨ ਹਾਊਸ ਵੀ ਖੋਲ ਲਿਆ ਆਪਣਾ? ਜੀ ਬਿਲਕੁਲ, ਪ੍ਰੋਡਕਸ਼ਨ ਹਾਊਸ ਵੀ ਮੇਰਾ AS ਪ੍ਰੋਡਕਸ਼ਨ ਹਾਊਸ ਬਿਲਕੁਲ, ਉਹ ਵੀ ਮੇਰਾ ਚੱਲ ਰਿਹਾ ਜੀ। ਉਹਦੇ 'ਚ ਅਸੀਂ ਜਿੰਨੇ ਵੀ ਗਾਣੇ ਬਣਾਉਣੇ ਆ ਉਹ ਵੀ AS ਪ੍ਰੋਡਕਸ਼ਨ ਦੇ ਥਰੂ ਬਣਾਉਣੇ ਆ, ਔਰ ਹੁਣ ਇਨਸ਼ਾਅੱਲਾ ਅਸੀਂ ਉਹਦੇ 'ਤੇ ਡਰਾਮੇ ਵੀ ਬਣਾ ਰਹੇ ਹਾਂ, ਫਿਲਮਾਂ ਵੀ ਬਣਾ ਰਹੇ ਹਾਂ। ਅੱਛਾ ਜੀ। ਤੇ ਇਹ ਜਿਹੜੇ ਆਪਣੇ ਗਾਣੇ ਤੁਸੀਂ ਬਣਾਉਂਦੇ ਹੋ ਉਹ ਸਾਰੇ ਉੱਥੇ ਹੀ ਚੱਲਦੇ ਨੇ? ਤੇ ਕੋਈ ਨਵੀਂ ਕੋਈ ਤੁਹਾਡੀ ਐਲਬਮ ਆ ਰਹੀ ਹੋਵੇ? ਨਵੇਂ ਗਾਣੇ ਸਾਡੇ ਆ ਰਹੇ ਜੀ ਹੁਣ ਇਨਸ਼ਾਅੱਲਾ। ਤੁਸੀਂ ਬਹੁਤ ਜਲਦੀ ਸਾਨੂੰ ਦੇਖੋਗੇ ਇੱਕ ਨਵੇਂ ਰੂਪ ਦੇ ਵਿੱਚ, ਜਿੰਦੇ ਵਿੱਚ ਮੇਰੇ ਨਾਲ ਨਾਸਰ ਬਰਾਜ ਸਾਹਿਬ ਭੰਗੜਾ ਕਿੰਗ ਜਿਹੜੇ ਨੇ ਉਹ ਇਸ ਵਕਤ ਉਹਨਾਂ ਨੂੰ ਮੈਂ ਰਿਕੁਐਸਟ ਵੀ ਕੀਤੀ ਹੋਈ ਹੈ, ਉਹ ਵੀ ਆਉਣਗੇ ਔਰ ਅਸੀਂ ਉਹਨਾਂ ਦੇ ਨਾਲ ਤੁਹਾਨੂੰ ਉਹ ਵੀ ਸੁਣਾਵਾਂਗੇ। ਉਹ ਵੀ ਮੇਰੇ ਨਾਲ ਇਸ ਵਕਤ ਬੜਾ ਸਾਥ ਦੇ ਰਹੇ ਨੇ। ਮੈਂ ਸਮਝਦੀ ਹਾਂ ਕਿ ਜਿੰਨੇ ਵੀ ਲੋਕ ਇਸ ਵਕਤ ਫੀਲਡ ਦੇ ਵਿੱਚ ਕੰਮ ਕਰ ਰਹੇ ਨੇ ਉਹਨਾਂ ਦਾ ਇੱਕ ਮੁਨਫਰਦ ਸਟਾਈਲ ਹੈ ਔਰ ਉਹ ਆਪਣੀ ਪਹਿਚਾਣ ਖੁਦ ਲੈ ਕੇ ਅੱਗੇ ਚੱਲੇ ਹੋਏ ਨੇ। ਜਿਸ ਤਰ੍ਹਾਂ ਮੇਰੀ ਇੱਕ ਡਿਫਰੈਂਟ ਜੀ ਪਰਸਨੈਲਿਟੀ ਹੈ, ਇਸੇ ਤਰ੍ਹਾਂ ਉਹਨਾਂ ਦੀ ਵੀ, ਔਰ ਖੂਬਸੂਰਤੀ ਦੇ ਨਾਲ ਉਹ ਪੂਰੇ ਪਾਕਿਸਤਾਨ ਦੇ ਵਿੱਚ, ਪੂਰੀ ਦੁਨੀਆ ਦੇ ਵਿੱਚ ਕੰਮ ਕਰ ਰਹੇ ਨੇ। ਤੇ ਮੇਰੀ ਖੁਸ਼ਨਸੀਬੀ ਹੈ ਕਿ ਉਹ ਇਸ ਵਕਤ ਮੇਰੇ ਨਾਲ ਨੇ। ਐਨੀ ਜੀ ਤੁਸੀਂ ਚੂँਕਿ ਬਹੁਤ ਜ਼ਿਆਦਾ ਮਸਰੂਫ ਰਹਿੰਦੇ ਹੋ, ਬਾਹਰ ਦੇ ਮੁਲਕਾਂ 'ਚ ਵੀ ਜਾਣਾ ਹੁੰਦਾ ਹੈ, ਇੱਥੇ ਵੀ ਸ਼ੋਅਜ਼ ਕਰਨੇ ਹੁੰਦੇ ਨੇ, ਤੇ ਤੁਹਾਡੀ ਜਿਹੜੀ ਨਿੱਜੀ ਜ਼ਿੰਦਗੀ ਹੈ, ਜਿਹੜੀ ਘਰ ਦੀ ਜ਼ਿੰਦਗੀ ਹੈ, ਉਹ ਇਹਦੇ ਨਾਲ ਡਿਸਟਰਬ ਨਹੀਂ ਹੁੰਦੀ? मैं बड़ी जो ना कैलकुलेटर जी ਹੈਗੀ ਜੇ ਔਰ ਬੜੀ ਕੈਲਕੂਲੇਟ ਕਰਕੇ ਹਰ ਚੀਜ਼ ਨੂੰ ਮੈਨੇਜ ਕਰਕੇ ਚੱਲਣੀ ਹੈ। ਅੱਛਾ। ਮੈਂ ਕਦੀ ਵੀ ਉਹਨਾਂ ਔਰਤਾਂ ਦੀ ਤਰ੍ਹਾਂ, ਮੈਂ ਉਹਨਾਂ ਔਰਤਾਂ ਨੂੰ ਹਮੇਸ਼ਾ ਹੇਟ ਕਰਨੀ ਹੈ ਜਿਹੜੀਆਂ ਸਿਰਫ ਆਪਣੇ ਬੰਦਿਆਂ ਦੇ ਮੋਬਾਈਲਾਂ ਦੇ ਪਿੱਛੇ ਲੱਗੀਆਂ ਰਹਿੰਦੀਆਂ ਨੇ। ਕਿੱਥੇ ਜੇ ਲੋਕੇਸ਼ਨ ਭੇਜ ਦਿਓ, ਹੁਣ ਤੁਸੀਂ ਖਾਣਾ ਖਾਧਾ, ਖਾਣਾ ਖਾ ਕੇ ਹੁਣ ਤੁਸੀਂ ਕਿੱਥੇ ਹੋ? ਮੈਂ ਕਹਿੰਦੀ ਇਹ ਵੀ ਪੁੱਛ ਲਿਆ ਕਰੋ ਵਾਸ਼ਰੂਮ ਗਿਆ ਹੈ ਕਿ ਨਹੀਂ ਗਿਆ ਹੈ, ਕਿੰਨੀ ਵਾਰੀ ਗਿਆ ਹੈ। ਇਹੋ ਜਿਹੀ ਫਜ਼ੂਲ ਔਰਤਾਂ ਤੋਂ ਮੇਰੀ ਬੜੀ ਜਾਨ ਜਾਂਦੀ ਹੈ। ਵੀ ਤੁਸੀਂ ਉਹੀ ਟਾਈਮ ਆਪਣੇ ਘਰ ਨੂੰ ਦਿਓ, ਆਪਣੇ ਬੱਚਿਆਂ ਨੂੰ ਦਿਓ, ਆਪਣੀ ਚੀਜ਼ਾਂ ਨੂੰ ਕਰੋ। ਖਾਵਾਂ ਦੇ ਤੇ ਆ ਹੀ ਜਾਣਾ ਰਾਤ ਨੂੰ ਵਾਪਸ, ਬਸ ਕਰੋ ਦੀ ਜਾਨ ਛੱਡੋ ਥੋੜੀ ਦੇਰ ਵਾਸਤੇ। ਉਹ ਮੈਂ ਉਹਨਾਂ ਚੋਂ ਨਹੀਂ ਜੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਆਪਣੀ ਟਾਈਮਿੰਗ ਦੇ ਨਾਲ ਮੈਂ ਚੱਲਣੀ ਆ ਕਿ ਇਹ ਟਾਈਮ ਮੇਰਾ ਇੰਨੇ ਵਜੇ ਮੈਨੂੰ ਘਰ ਸੰਭਾਲਣਾ, ਮੈਂ ਇੰਨੇ ਵਜੇ ਬਾਹਰ ਨਿਕਲਣਾ, ਮੈਂ ਇੰਨੇ ਵਜੇ ਵਾਪਸ ਆਵਾਂ ਤੇ ਮੇਰੇ ਘਰ ਦੀ ਕੋਈ ਚੀਜ਼ ਡਿਸਟਰਬ ਨਹੀਂ ਹੋਣੀ ਚਾਹੀਦੀ। ਮੈਂ ਹਰ ਚੀਜ਼ ਨੂੰ ਮੈਨੇਜ ਕਰਕੇ ਚੱਲਣੀ ਆ। ਘਰੋਂ ਪੂਰੀ ਸਪੋਰਟ ਹੈ ਤੁਹਾਡੇ ਨਾਲ? ਬਿਲਕੁਲ ਜੀ, ਸਪੋਰਟ ਹੈ ਵੀ, ਔਰ ਸ਼ੁਕਰ ਅਲਹਮਦੁਲਿਲਾ ਅੱਜ ਤੱਕ ਸਪੋਰਟ ਦੇ ਨਾਲ ਹੀ ਚੱਲ ਰਿਹਾ ਜੀ। ਬਿਲਕੁਲ ਸਹੀ ਹੈ। ਸ਼ਾਦੀ ਜਿਹੜੀ ਹੈ ਉਹ ਫੈਮਿਲੀ 'ਚ ਹੋਈ ਜਾਂ ਪਸੰਦ ਦੀ ਕੀਤੀ? ਨਹੀਂ, ਫੈਮਿਲੀ ਦੇ ਵਿੱਚ ਹੀ ਹੈ ਔਰ ਬਿਜ਼ਨਸਮੈਨ ਨੇ, ਸ਼ੋਬਿਜ਼ ਵਾਲੇ ਨਹੀਂ ਨੇ। ਸ਼ੋਬਿਜ਼ ਵਾਲੇ ਹੁੰਦੇ ਤਾਂ ਲੜਾਈਆਂ ਹੀ ਹੁੰਦੀਆਂ। ਅੱਛਾ, ਸ਼ੋਬਿਜ਼ ਵਾਲਿਆਂ ਦੀਆਂ ਲੜਾਈਆਂ ਬੜੀਆਂ ਹੁੰਦੀਆਂ ਨੇ? ਬਹੁਤ ਲੜਾਈਆਂ ਹੁੰਦੀਆਂ ਨੇ। ਔਰ ਜਦਕਿ ਮੈਂ ਸਮਝਦੀ ਹਾਂ ਕਿ 2 ਤਰ੍ਹਾਂ ਦੇ ਲੋਕ ਹੁੰਦੇ ਜੇ। ਇੱਕ ਸ਼ੋਬਿਜ਼ ਦੀ ਜਿਹਨਾਂ ਨੂੰ ਪਸੰਦ ਦੀਆਂ ਸ਼ਾਦੀਆਂ ਕਰਦੇ ਨੇ ਔਰ ਬਾਅਦ ਦੇ ਵਿੱਚ ਉਹਨਾਂ ਨੂੰ ਸ਼ੋਬਿਜ਼ ਪੈੜਾ ਲੱਗਦਾ ਹੈ। ਸ਼ੋਬਿਜ਼ 'ਚ ਨਹੀਂ ਜਾਣਾ ਬਈ ਮਾਮਾ ਤੂੰ ਉੱਥੇ ਹੀ ਪਸੰਦ ਕੀਤਾ ਹੈ, ਉਹ ਉੱਥੋਂ ਹੀ ਲੈ ਕੇ ਆਇਆ ਹੈ, ਹੁਣ ਉਹਦੇ 'ਚ ਕਿਹੜੇ ਕੀੜੇ ਪੈ ਗਏ ਨੇ, ਤੂੰ ਹੁਣ ਬਰਦਾਸ਼ਤ ਕਰ। ਬਿਲਕੁਲ ਸਹੀ। ਵੀ ਤੂੰ ਉੱਥੇ ਕੀ ਲੈਣ ਗਿਆ ਸੀ? ਪਹਿਲੇ ਤਾਂ ਸੋਚੋ ਨਾ, ਤੂੰ ਉੱਥੇ ਕੀ ਲੈਣ ਗਿਆ ਸੀ ਸ਼ੋਬਿਜ਼ ਦੇ ਵਿੱਚ ਕਿ ਜਿਹੜਾ ਤੈਨੂੰ ਐਡੀ ਤਕਲੀਫ ਹੋ ਰਹੀ ਹੈ। ਪਹਿਲੇ ਤੂੰ ਬੜਾ ਤਸਬੀਹਾਂ ਵੇਚਣਾ ਸੀ ਜਾਂ ਟੋਪੀਆਂ ਵੇਚਣਾ ਸੀ ਜਿਹੜੇ ਤੇ ਹੁਣ ਮਸਲੇ ਆ ਰਹੇ। ਸਹੀ ਹੈ। ਤੇ ਜਿਹੜੇ ਦੂਸਰੇ ਹੁੰਦੇ ਨੇ ਸ਼ੋਬਿਜ਼ ਵਾਲੇ, ਸ਼ੋਬਿਜ਼ ਨਾਲ ਜਿਹੜੀ ਵਿਆਹ ਕਰ ਲੈਂਦੀਆਂ ਕੁੜੀਆਂ ਮੁੰਡੇ ਜਿਹੜੇ ਕਰ ਲੈਂਦੇ, ਉਹ ਆਪਸ ਦੇ ਵਿੱਚ ਹੀ ਮੁਖਾਲਫਤ ਹੋ ਜਾਂਦੀ ਹੈ। ਉਹ ਤੈਨੂੰ ਡਰਾਮਾ ਬਹੁਤਾ ਮਿਲ ਗਿਆ, ਮੈਨੂੰ ਡਰਾਮਾ ਘੱਟ ਮਿਲ ਗਿਆ, ਉਹ ਆਪਸ 'ਚ ਲੜ ਪ੍ਰੋਫੈਸ਼ਨਲੀ ਜਿਹੜੇ ਨੇ ਮਰ ਜਾਂਦੇ ਨੇ ਐਸੇ ਚੀਜ਼ ਕਿ ਲੈ ਵੀ ਤੈਨੂੰ ਕਿਉਂ ਡਰਾਮਾ ਮਿਲ ਗਿਆ, ਮੈਨੂੰ ਕਿਉਂ ਨਹੀਂ ਮਿਲਿਆ। ਬਈ ਇਸ ਲਈ ਉਹ ਵੀ ਪ੍ਰੋਬਲਮ ਹੈ। ਜਾਂ ਤਾਂ ਫਿਰ ਇੱਕ ਬੰਦਾ ਛੱਡ ਦੇਵੇ, ਇੱਕ ਬੰਦਾ ਕਰਦਾ ਰਹੇ। ਬਿਲਕੁਲ ਸਹੀ। ਇਹ ਮਸਲੇ
ਤੇ ਤੁਹਾਨੂੰ ਅਲਹਮਦੁਲਿਲਾ ਕੋਈ ਇਹੋ ਜਿਹਾ ਮਸਲਾ ਨਹੀਂ ਹੈਗਾ ਮੈਂ ਰੱਖਿਆ ਹੀ ਦੁਬਈ ਹੈ। ਮੈਂ ਰੱਖਿਆ ਹੀ ਦੁਬਈ ਹੈ, ਨਾ ਮੇਰੀ ਪੁੱਛਿਓ ਨਾ ਮੈਨੂੰ ਦੱਸੇ ਕਿ ਕੀ ਕਰਨੀ ਹੈ। ਤੁਸੀਂ ਇਸ ਵਾਸਤੇ ਆਜ਼ਾਦੀ ਫੀਲ ਕਰਦੇ ਹੋ? ਹਾਂ, ਇਸ ਲਈ ਮੈਨੂੰ ਕੋਈ ਟੈਨਸ਼ਨ ਹੀ ਨਹੀਂ ਹੁੰਦੀ। ਫੈਮਿਲੀ ਦੇ ਵਿੱਚੋਂ ਹੋਰ ਵੀ ਕੋਈ ਸ਼ੋਬਿਜ਼ 'ਚ ਆਇਆ? ਮੈਨੂੰ ਦੇਖੇ ਮੇਰੀ ਛੋਟੀ ਬਹਿਨ ਆਈ ਸੀ, ਲੇਕਿਨ ਥੋੜੇ ਬਹੁਤ ਹੀ ਮੁਕਤਸਰ ਜੇ ਵਕਤ ਵਾਸਤੇ, ਔਰ ਉਸ ਤੋਂ ਬਾਅਦ ਉਹ ਵੀ ਦੁਬਈ ਸੈਟਲ ਹੋ ਗਈ, ਉਹ ਵੀ ਵਾਪਸ ਨਹੀਂ ਤੇ ਹੁਣ ਤੁਸੀਂ ਇਕੱਲੇ ਹੀ ਹੋ ਮਤਲਬ ਇੱਥੇ? ਜੀ। ਅੱਛਾ, ਤੇ ਐਨੀ ਜੀ ਜਿਹੜੇ ਨਵੇਂ ਗੁਲੂਕਾਰ ਆ ਰਹੇ ਨੇ ਅੱਜ ਕੱਲ ਦੇ, ਉਹ ਤੁਸੀਂ ਦੇਖਿਆ ਹੋਵੇਗਾ ਕਿ ਉਹ ਆਟੋ ਟਿਊਨ ਵਾਲੇ ਪਾਸੇ ਜ਼ਿਆਦਾ ਜਾਂਦੇ ਨੇ, ਉਹਦੇ ਬਾਰੇ 'ਚ ਤੁਸੀਂ ਕੀ ਕਹੋਗੇ? ਸਤਿਆਨਾਸ਼ ਕਰ ਰਹੇ ਨੇ ਤੇ ਆਪਣੇ ਆਪ ਨੂੰ ਫੇਮਸ ਬਣਾਉਣ ਦੀ ਖਾਤਰ ਆਪਣੇ ਆਪ ਨੂੰ ਕਹਿ ਰਹੇ ਨੇ ਕਿ ਅਸੀਂ ਜੀ ਬੜਾ ਕੁਝ ਕਰ ਲਿੱਤਾ, ਜਦਕਿ ਮੈਂ ਸਮਝਣੀ ਹੈ ਕਿ ਦੇਖੋ ਮੈਂ ਵੀ ਅਜੇ ਤੱਕ ਅਨਾੜੀ ਹਾਂ, ਮੈਨੂੰ ਅਜੇ ਭਾਵੇਂ ਬਹੁਤ ਸਾਲ ਹੋ ਗਏ ਨੇ, ਔਰ ਮੇਰਾ ਕੋਈ ਦਿਨ ਐਸਾ ਨਹੀਂ ਗੁਜ਼ਰਦਾ ਜਿਸ ਦਿਨ ਮੈਂ ਰਿਹਰਸਲ ਨਾ ਕਰਾਂ। ਮੇਰੀ ਸ਼ੁਰੂਆਤ ਸਵੇਰ ਦੀ ਹੁੰਦੀ ਹੀ ਰਿਹਰਸਲ ਦੇ ਨਾਲ। ਅੱਛਾ। ਮੇਰੇ ਉਸਤਾਦ ਡੇਲੀ ਆਉਂਦੇ ਨੇ, ਡੇਲੀ ਅਸੀਂ ਤਕਰੀਬਨ ਔਰ ਕੁਛ ਨਹੀਂ ਤੇ 1.5 ਤੋਂ 2 ਘੰਟੇ ਸਿਰਫ ਰਿਹਰਸਲ ਕਰਨੇ ਆ। ਤੇ ਮੈਂ ਫਿਰ ਵੀ ਕਹਿ ਰਹੀ ਹਾਂ ਪ੍ਰੋਗਰਾਮ ਹੋਵੇ ਜਾਂ ਨਾ ਹੋਵੇ ਰਿਹਰਸਲ ਡੇਲੀ ਅਸੀਂ ਡੈਫੀਨਿਟਲੀ ਕਰਨੀ, ਕਿਉਂਕਿ 4 ਦਿਨ ਜਾਂ 5 ਦਿਨ ਵੀ ਅਸੀਂ ਗਾਣਾ ਬੰਦ ਕਰ ਦੇਨੇ ਨਾ, ਤਾਂ ਸਾਨੂੰ ਇਹ ਲੱਗਦਾ ਜਿਵੇਂ ਸਾਡੀ ਆਵਾਜ਼ ਹੀ ਨਹੀਂ ਨਿਕਲ ਰਹੀ। ਸਾਡਾ ਗਾਣਾ ਜਿਹੜਾ ਸਾਨੂੰ ਕਹਿ ਰਿਹਾ ਮਗਰੋਂ ਲਵੋ ਕਿੱਥੋਂ ਹੁਣ ਤੁਹਾਨੂੰ ਮੈਂ ਆਵਾਜ਼ ਕੱਢਾਂ। ਸਾਡੀ ਪ੍ਰੈਕਟਿਸ ਹੋਵੇਗੀ ਤੇ ਅਸੀਂ ਕਰ ਸਕਨੇ ਆ। ਔਰ ਮੈਂ ਕੋਈ ਦਿਨ ਐਸਾ ਨਹੀਂ ਹੁੰਦਾ ਜੇ ਸਵਾਏ ਇੱਕ ਹਫਤੇ ਦੀ ਜਾਂ ਐਤਵਾਰ ਦੀ ਇੱਕ ਅਸੀਂ ਛੁੱਟੀ ਕਰ ਲਈਏ ਤੇ ਕਰ ਲਈਏ, ਨਹੀਂ ਤੇ ਨਹੀਂ ਛੁੱਟੀ ਹੁੰਦੀ ਜੀ। ਅੱਛਾ। ਤੇ ਜਿਹੜੇ ਲੋਕ ਆਟੋ ਟਿਊਨਰ ਵਾਲੇ ਆਉਂਦੇ ਨੇ ਨਾ, ਉਹ ਲੱਗ ਜਾਂਦਾ ਹੈ, ਲੇਕਿਨ ਉਹ ਫਿਰ ਵੀ ਤੁਹਾਡੇ ਕੰਨਾਂ ਨੂੰ ਦੱਸਦਾ ਹੈ ਕਿ ਇਹ ਬੰਦੇ ਨੂੰ ਅਜੇ ਸਿੱਖਣ ਦੀ ਜ਼ਰੂਰਤ ਹੈਗੀ। ਔਰ ਮੈਂ ਤਾਂ ਬਹੁਤ ਸਾਰੇ ਪ੍ਰੋਗਰਾਮਾਂ ਦੇ ਵਿੱਚ ਕਹਿ ਵੀ ਦੇਣੀ ਆ, ਮੈਂ ਕਹਿੰਦੀ ਤੁਹਾਡੀ ਆਵਾਜ਼ ਬਹੁਤ ਅੱਛੀ ਹੈ, ਕੁਆਲਿਟੀ ਬਹੁਤ ਅੱਛੀ ਹੈ, ਲੇਕਿਨ ਖੁਦਾ ਦਾ ਨਾਂ ਲਵੋ, ਸਿੱਖਣ ਦੀ ਕੋਸ਼ਿਸ਼ ਕਰੋ। ਸਿੱਖ ਕੇ ਆਓਗੇ ਤੇ ਇਹੋ ਹੀ ਤੁਹਾਡੀ ਚੀਜ਼ ਜਿਹੜੀ ਹੋਰ ਅੱਛੀ ਹੋ ਜਾਏਗੀ। ਜਿਹੜੇ ਨੌਜਵਾਨ ਸਿੰਗਰਸ ਆ ਰਹੇ ਨੇ ਉਹਨਾਂ ਵਾਸਤੇ ਵੀ ਤੁਸੀਂ ਕੋਈ ਪੈਗਾਮ ਦੇਣਾ ਚਾਹੋਗੇ? ਬਿਲਕੁਲ, ਉਹਨਾਂ ਨੂੰ ਵੀ ਇਹੀ ਕਹਾਂਗੇ ਕਿ ਦੇਖੋ ਸਿੱਖ ਕੇ ਆਓ। ਕਹਿੰਦੇ ਨੇ ਬੇਉਸਤਾਦਾ ਜਿਹੜਾ ਹੁੰਦਾ ਨਾ, ਉਹ ਕੁਝ ਵੀ ਹੋ ਜਾਵੇ ਬੇਉਸਤਾਦਾ ਹੀ ਹੁੰਦਾ। ਉਸਤਾਦ ਤੁਹਾਡੀ ਬੈਕ ਤੇ ਹੁੰਦੇ ਆ ਬਹੁਤ ਜ਼ਰੂਰੀ ਹੈ। ਉਹ ਤੁਹਾਨੂੰ ਦੱਸਦਾ ਹੈ ਕਿ ਕਿਹੜਾ ਅਲਫਾਜ਼ ਕਿਸ ਤਰ੍ਹਾਂ ਕਹਿਣਾ ਹੈ, ਉਹਦੇ ਅਦਾਇਗੀ ਜਿਹੜੀ ਹੈ ਨਾ, ਉਸਤਾਦ ਹੀ ਦੱਸ ਸਕਦਾ। ਸਿੱਖ ਕੇ ਆਓਗੇ ਨਹੀਂ ਚੋਰ ਨਿਖਾਰ ਆ ਜਾਏਗਾ। ਬਿਲਕੁਲ ਸਹੀ ਹੈ। ਤੇ ਸਿੱਖਣਾ ਕੋਈ ਬੁਰੀ ਗੱਲ ਤੇ ਨਹੀਂ ਹੈ ਨਾ। ਐਂਡ ਤੀਕਰ ਮੈਡਮ ਨੂਰ ਜਹਾਂ ਜਿੰਨੀ ਦੇਰ ਤੱਕ ਜ਼ਿੰਦਾ ਰਹੇ ਨੇ, ਉਹ ਸਿੱਖਦੇ ਹੀ ਰਹੇ ਨੇ, ਕੰਮ ਨਾਲ ਲੱਗੇ ਹੀ ਰਹੇ ਨੇ। ਉਹਨਾਂ ਨੇ ਨਹੀਂ ਕਿਹਾ ਕਿ ਵੀ ਮੈਂ ਇੰਨਾ ਕੁਝ ਕਰ ਚੁੱਕੀ ਹਾਂ, ਮੈਂ ਇੰਨਾ ਕੁਝ ਸਿੱਖ ਚੁੱਕੀ ਹਾਂ ਤੇ ਮੈਂ ਇਹਨੂੰ ਛੱਡ ਦੇਵਾਂ। ਉਹ ਤੇ ਲੱਗੇ ਰਹੇ ਨੇ, ਕਿਉਂਕਿ ਸਿੱਖਣਾ ਜ਼ਰੂਰੀ ਹੈ। ਬਿਲਕੁਲ ਸਹੀ। ਸਿੱਖੇ ਬਗੈਰ ਕੁਝ ਵੀ ਜ਼ਰੂਰੀ ਨਹੀਂ ਜੀ। ਅੱਛਾ ਯਾਨੀ ਜੀ ਤੁਹਾਨੂੰ ਕਾਮੇਡੀ ਦੇ ਰੋਲ ਜ਼ਿਆਦਾ ਪਸੰਦ ਨੇ ਜਾਂ ਸੰਜੀਦਾ ਰੋਲ ਕਰਨਾ ਜ਼ਿਆਦਾ ਪਸੰਦ ਹੈ? ਮੈਂ ਸੁਹੇਲ ਸਾਹਿਬ ਦੇ ਨਾਲ, ਮੈਂ ਠਾਕੁਰ ਸਾਹਿਬ ਦੇ ਨਾਲ, ਮੈਂ ਨਵਾਜ਼ ਅੰਜਮ, ਜਿਤਨੇ ਵੀ ਹਮਾਰੇ ਪਪੂਲਰ ਨੇ, ਜ਼ਫਰੀ ਹੋ ਗਿਆ, ਮੈਂ ਸਭ ਦੇ ਨਾਲ ਤੇ ਮੁਕਾਬਲੇ ਦੇ ਵਿੱਚ ਅਸੀਂ ਜੁਗਤਾਂ ਕੱਢਨੇ ਆ। ਹਜੇ ਵੀ ਜਿਹੜਾ ਮੇਰਾ ਨਵਾਂ ਪਲੇ ਸ਼ੁਰੂ ਹੋਇਆ ਉਹਦੇ 'ਚ ਵੀ ਕਾਮੇਡੀ ਹੋ ਰਹੀ ਹੈ। ਅੱਛਾ। ਹਾਂ, ਮੇਰੇ ਠਾਕੁਰ ਦੇ ਨਾਲ ਜਿਤਨੇ ਵੀ ਪਲੇ ਨੇ ਉਹਨਾਂ ਦੇ ਵਿੱਚ ਅਸ਼ਰਫ ਖਾਨ ਸਾਹਿਬ ਦੇ ਨਾਲ, ਅਸ਼ਰਫ ਖਾਨ ਸਾਹਿਬ ਤੇ ਮੈਨੂੰ ਹਮੇਸ਼ਾ ਇਹ ਕਹਿੰਦੇ ਹੁੰਦੇ ਸੀ ਮੇਰੀ ਸੈਕਿੰਡ ਵਾਈਫ ਹੈ, ਕਿਉਂਕਿ ਮੈਂ ਉਹਨਾਂ ਦੀ ਇਤਨੀ ਜ਼ਿਆਦਾ ਬੀਵੀ ਬਣ ਚੁੱਕੀ ਹਾਂ ਪ੍ਰੋਗਰਾਮਾਂ ਦੇ ਵਿੱਚ, ਤੇ ਮੈਨੂੰ ਕਹਿੰਦੇ ਹੁੰਦੇ ਸੀ ਮੇਰੀ ਮੂੰਹ ਬੋਲੀ ਸੈਕਿੰਡ ਵਾਈਫ ਹੈ। ਤੇ ਕਾਮੇਡੀ ਕਰਦੇ ਹੁੰਦੇ ਸਾਂ। ਅੱਛਾ। ਲੇਕਿਨ ਜਦੋਂ ਅਸੀਂ ਮੈਂ ਨਵਾਂ ਜਾ ਕੇ ਟੀਵੀ ਸਟਾਰਟ ਕੀਤਾ ਤੇ ਲੋਕ ਪੀਟੀਵੀ ਦੇ ਲੋਕ ਸਮਝਦੇ ਹੁੰਦੇ ਸੀ ਇਹ ਸਿਰਫ ਕਾਮੇਡੀ ਕਰ ਸਕਦੀ ਹੈ, ਇਹ ਸੀਰੀਅਸ ਨਹੀਂ ਕਰ ਸਕਦੀ, ਕਿਉਂਕਿ ਜਿੰਨਾ ਇਹ ਹੱਸਦੀ ਹੈ ਇਹ ਸੀਰੀਅਸ ਨਹੀਂ ਕਰ ਸਕਦੀ। ਫਿਰ ਜਦੋਂ ਮੈਂ ਇੱਕ ਪ੍ਰੋਗਰਾਮ ਦੇ ਵਿੱਚ ਉਹਨਾਂ ਦੇ ਨਾਲ ਜਦੋਂ ਮੈਂ ਸੀਰੀਅਸ ਕੀਤਾ, ਫਿਰ ਜ਼ਰਦ ਫੂਲੋਂ ਕੀ ਬਾਰਿਸ਼ ਥਾ, ਟੈਲੀਫਿਲਮ ਸੀ ਪੀਟੀਵੀ ਦੀ 90 ਮਿੰਟਸ ਦੀ। ਉਹਦੇ ਵਿੱਚ ਸਾਡੇ ਤਾਰਕ ਖਾਨ ਸਾਹਿਬ ਹੁੰਦੇ ਸੀ, ਮੈਨੇਜਰ ਹੁੰਦੇ ਸੀ ਪੀਟੀਵੀ ਦੇ। ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਇਹਦੇ 'ਚ ਉਹ ਬੜੀ ਦਿਖਾਈ ਹੈ ਕਿ ਬੜੀ ਭੈਣ ਹੈ ਔਰ ਆਪਣੇ ਭੈਣ ਭਰਾਵਾਂ ਦੀਆਂ ਵਿਆਹ ਕਰਦੀ ਹੈ, ਖੁਦ ਆਪਣਾ ਨਹੀਂ ਸੋਚਦੀ। ਬੜਾ ਹੀ ਸੰਜੀਦਾ ਰੋਲ ਸੀ। ਜਦੋਂ ਮੈਂ ਉਹ ਕੀਤਾ, ਜਮੀਲ ਫਖਰੀ ਸਾਹਿਬ ਮੇਰੇ ਨਾਲ ਸਨ। ਅੱਛਾ ਅੱਛਾ। ਉਹ ਮੇਰੇ ਨਾਲ ਉਸ ਵਕਤ ਸਪੋਰਟ ਤੇ ਸਨ, ਔਰ ਉਹਨਾਂ ਨੇ ਜਦੋਂ ਮੈਂ ਕੀਤਾ ਤੇ ਉਸ ਤੋਂ ਬਾਅਦ ਪੀਟੀਵੀ ਨੇ ਅੱਜ ਤੱਕ ਇਹ ਨਹੀਂ ਕਿਹਾ ਕਿ ਵੀ ਇਹ ਸੰਜੀਦਾ ਰੋਲ ਨਹੀਂ ਕਰ ਸਕਦੀ। ਉਹ ਬਕਾਇਦਾ ਫਿਰ ਮੈਨੂੰ ਸਭ ਨੂੰ ਕਹਿੰਦੇ ਉਹ ਯਾਰ ਇਹਦੇ ਹਾਸੇ ਤੇ ਨਾ ਜਾਵੋ, ਇਹ ਜਦੋਂ ਕੈਮਰਾ ਆਨ ਹੋਣਾ ਹੈ ਨਾ ਤੇ ਇਹਨੇ ਤੁਹਾਡੇ ਦੀਆਂ ਚੀਕਾਂ ਕਢਵਾ ਦੇਣੀਆਂ ਨੇ, ਇਹਨੂੰ ਦੇਖੋ ਤਾਂ ਤੁਸੀਂ, ਇਹਦੇ ਤੋਂ ਸਿੱਖੋ ਤੁਸੀਂ। ਮੈਂ ਕਹਿੰਦੀ ਮੇਰੇ ਵਾਸਤੇ ਅਗਰ ਪੀਟੀਵੀ ਇਹ ਲਫ਼ਜ਼ ਬੋਲੇ ਤਾਂ ਬੜੀ ਗੱਲ ਨਹੀਂ ਹੈ। ਬਿਲਕੁਲ ਸਹੀ। ਪੀਟੀਵੀ 'ਚ ਤੁਸੀਂ ਸਿੱਖਿਆ ਔਰ ਤੁਸੀਂ ਖੁਦ ਕਹਿੰਦੇ ਹੋ, ਬੜਾ ਪ੍ਰਾਊਡਲੀ ਦੱਸਦੇ ਵੀ ਹੋ ਹਰ ਜਗ੍ਹਾ ਤੇ ਕਿ ਮੇਰੀ ਪਹਿਚਾਣ ਜਿਹੜੀ ਉਹ ਪੀਟੀਵੀ ਨੇ ਬਣਾਈ ਹੈ। ਬਿਲਕੁਲ ਜੀ। ਲੇਕਿਨ ਪੀਟੀਵੀ ਤੋਂ ਬਾਅਦ ਜਿਹੜਾ ਪ੍ਰਾਈਵੇਟ ਮੀਡੀਆ ਆਇਆ ਹੈ, ਉਹਦੇ ਆਉਣ ਨਾਲ ਤੇ ਜ਼ਿਆਦਾ ਅਪਰਚੁਨਿਟੀਜ਼ ਨਹੀਂ ਪੈਦਾ ਹੋਈਆਂ ਫਨਕਾਰਾਂ ਵਾਸਤੇ? ਹੋਈਆਂ, ਬਿਲਕੁਲ ਹੋਈਆਂ, ਲੇਕਿਨ ਦੱਸਿਆ ਨਾ ਜਿਸ ਤਰ੍ਹਾਂ ਇੱਕ ਮੋਨੋਪੋਲੀ ਬਣੀ ਹੋਈ ਹੈ ਜਾਂ ਗੈਂਗ ਬਣੇ ਹੋਏ ਨੇ, ਉਹ ਆਪਣੇ ਨੂੰ ਜ਼ਿਆਦਾ ਪ੍ਰਮੋਟ ਕਰਦੇ। ਮੈਂ ਜ਼ਿਆਦਾਤਰ ਬਹੁਤ ਸਾਰੇ ਕੰਮ ਕਰਨੀ ਹੈ, ਲੇਕਿਨ ਮੈਂ ਕਾਸ਼ਿਫ ਨਸਾਰ ਸਾਹਿਬ ਨਾਲ ਬਹੁਤ ਕੰਮ ਕਰਨੀ ਆ,
ਪ੍ਰਾਈਵੇਟ ਅਗਰ ਮੈਂ ਗੱਲ ਕਰਾਂ ਆਸਫ ਹਨੀਫ ਸਾਹਿਬ ਨਾਲ ਕੰਮ ਕਰ ਰਹੀ ਹਾਂ, ਔਰ ਵੀ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨਾਲ ਕਰਨੀ ਆ, ਲੇਕਿਨ ਜ਼ਿਆਦਾ ਮੇਰੀ ਪਹਿਚਾਨ ਪੀਟੀਵੀ ਹੈ। ਬਿਲਕੁਲ ਔਰ ਮੈਂ ਜਿੱਥੇ ਵੀ ਜਾ ਕੇ ਕਹਿ ਦਵਾਂ ਨਾ ਕਿ ਮੈਂ ਪੀਟੀਵੀ ਦੀ ਫਨਕਾਰਾ ਵਾਂ, ਤੇ ਮੈਨੂੰ ਕੋਈ ਦੂਸਰਾ ਸਵਾਲ ਹੀ ਕੋਈ ਨਹੀਂ ਕਰਦਾ। ਉਹਨਾਂ ਨੂੰ ਪਤਾ ਹੁੰਦਾ ਕਿ ਇਹ ਉੱਥੋਂ ਮੰਜੀ ਹੋਈ ਔਰ ਸਿੱਖੀ ਹੋਈ ਫਨਕਾਰਾ ਹੈ। ਬਿਲਕੁਲ ਸਹੀ, ਤੇ ਇਹ ਬੜਾ ਫਰਕ ਪੈ ਜਾਂਦਾ ਸੀ। ਬਿਲਕੁਲ ਸਹੀ। ਲੇਕਿਨ ਹੁਣ ਮੈਂ ਤੁਹਾਨੂੰ ਆਟੋ ਟਿਊਨਰ ਦੇ ਬਾਰੇ 'ਚ ਵੀ ਦੱਸ ਦੇਣੀ ਆ ਕਿ ਉਹਦੇ ਵਾਸਤੇ ਸਿੱਖਣਾ ਬੜਾ ਜ਼ਰੂਰੀ ਹੁੰਦਾ ਹੈ। ਔਰ ਸਾਡਾ ਟਾਈਮ ਵੀ ਹੋ ਗਿਆ ਜੇ ਰਿਹਰਸਲ ਦਾ, ਮੇਰੀ ਯਾਨੀ ਕਿ ਮੇਰੇ ਵੀ ਸਿੱਖਣ ਦਾ ਟਾਈਮ ਹੋ ਗਿਆ। ਆਓ ਤੁਹਾਨੂੰ ਦਿਖਾਵਾਂ ਕਿ ਕਿਸ ਤਰ੍ਹਾਂ ਸਿਖਾਣੇ ਆ ਔਰ ਕਿਸ ਤਰ੍ਹਾਂ ਮਿਹਨਤ ਕਰਨੀ ਆ। ਜੀ ਜ਼ਰੂਰ ਜੀ। ਆ ਜਾਓ ਫਿਰ। सजना वे जाज तो मैं तेरी तू मेरा। ਲੋ ਜੀ, ਤੁਹਾਨੂੰ ਇੱਕ ਖੁਸ਼ਖਬਰੀ ਦੇ ਦਿਆਂ ਕਿ ਸਾਡੇ ਪਾਕਿਸਤਾਨ ਦਾ ਵੱਡਾ ਨਾਂ ਭੰਗੜਾ ਕਿੰਗ, ਦੇਖੋ ਮੇਰੀ ਖੁਸ਼ਕਿਸਮਤੀ ਅੱਜ ਉਹ ਵੀ ਤੁਹਾਡੀ ਤਰ੍ਹਾਂ ਪ੍ਰਾਹੁਣੇ ਬਣ ਕੇ ਮੇਰੇ ਘਰ ਹੀ ਆ ਗਏ ਨੇ, ਤੇ ਨਾਸਰ ਬਰਾਜ ਸਾਹਿਬ ਦੇ ਵੈਲਕਮ ਕਰਦੇ ਨੇ ਜੀ। ਆ ਜਾਓ ਜੀ, ਬਿਸਮਿਲ੍ਲਾ ਬਿਸਮਿਲ੍ਲਾ ਬਿਸਮਿਲ੍ਲਾ। ਇਹ ਦੇਖੋ ਜੀ, ਇਹ ਮੇਰੀ ਖੁਸ਼ਕਿਸਮਤੀ ਨਾ ਕਿ ਅੱਜ ਸਾਰੇ ਪ੍ਰਾਹੁਣੇ ਇਕੱਠੇ ਹੋ ਗਏ ਨੇ। ਹਾਂ ਜੀ, ਹਾਂ ਜੀ। ਨਾਸਰ ਬਰਾਜ ਸਾਹਿਬ, ਤੁਹਾਨੂੰ ਵੀ ਅਸੀਂ ਜੀ ਆਇਆਂ ਨੂੰ ਕਹਿੰਦੇ ਆ ਆਪਣੇ ਪੁਰਾਣੇ ਪ੍ਰੋਗਰਾਮ ਦੇ ਵਿੱਚ। ਤੇ ਅੱਜ ਅਸੀਂ ਐਨੀ ਤਾਰਾ ਸਾਹਿਬਾ ਦੇ ਘਰ ਆਏ ਹਾਂ, ਤੇ ਤੁਸੀਂ ਵੀ ਇੱਥੇ ਤਸ਼ਰੀਫ ਲਿਆਏ। ਤੇ ਅੱਜ ਕੱਲ੍ਹ ਪਤਾ ਲੱਗਾ ਕਿ ਤੁਸੀਂ ਵੀ ਐਨੀ ਸਾਹਿਬਾ ਦੇ ਨਾਲ ਮਿਲ ਕੇ ਵੀ ਕੋਈ ਗਾਣੇ ਸ਼ਾਨੇ ਗਾ ਰਹੇ ਹੋ। ਐਨੀ ਤਾਰਾ ਜੀ ਜਿਹੜੇ ਨੇ ਮਾਸ਼ਾਅੱਲਾ ਬਹੁਤ ਹੀ ਮੰਝੇ ਹੋਏ ਨਾਮ ਸਿੰਗਰਾਂ ਦੇ ਵਿੱਚੋਂ ਉਹਨਾਂ ਦਾ ਸ਼ੁਮਾਰ ਹੁੰਦਾ ਔਰ ਲਾਈਵ ਸਿੰਗਰ ਬਹੁਤ ਅੱਛੇ। ਉਸ ਤੋਂ ਬਾਅਦ ਇਹ ਫਨਕਾਰ ਉਹ ਜਿਹੜਾ ਹਰ ਕੰਮ 'ਚ ਫਨਕਾਰੀ ਲਾਣਾ ਜਾਣਦਾ ਹੋਵੇ। ਐਨੀ ਤਾਰਾ ਨੂੰ ਨਾ ਬੜਾ ਇਹ ਇਜਾਜ਼ ਹਾਸਲ ਹੈ ਕਿ ਹਰ ਕੰਮ 'ਚ ਫਨਕਾਰੀ ਲਾਣਾ ਜਾਣਦੇ ਨੇ। ਦੇਖੋ ਐਕਟਰ ਵੀ ਨਹੀਂ ਨਾ, ਤੁਸੀਂ ਜਿਹੜਾ ਕਹਿੰਦੇ ਹੋ ਕਿ ਹਰ ਕੰਮ 'ਚ ਫਨਕਾਰੀ ਲਾਣਾ ਜਾਣਦੇ ਨੇ, ਇਹਦਾ ਕੀ ਮਤਲਬ ਹੈ? ਇਹਦਾ ਇਹ ਹੈ ਕਿ ਦੇਖੋ ਤੁਸੀਂ ਡਰਾਮਿਆਂ ਦੇ ਵਿੱਚ ਵੀ ਐਕਟਿੰਗ ਕਰ ਰਹੇ ਨੇ ਨਾ, ਹੋਸਟਿੰਗ ਵੀ ਕਰ ਰਹੇ ਨੇ, ਸਿੰਗਰ ਵੀ ਨਹੀਂ ਨਾ ਬੜਾ। ਔਰ ਅਗਰ ਕੋਈ ਨਾ ਕਿਸੇ ਪ੍ਰੋਗਰਾਮ ਦੇ ਉੱਤੇ ਕੋਈ ਹੋਟੰਗ ਕਰੇ ਤੇ ਉਹਦੇ ਨਾਲ ਵੀ ਨਾਮ ਨਿਬੜ ਲੈਂਦੇ ਨੇ, ਉਹਦੇ ਨਾਲ ਵੀ ਫਨਕਾਰੀ ਲਾ ਲੈਂਦੇ ਨੇ। ਇਹ ਫਨਕਾਰੀ ਹੁੰਦੀ ਹੈ ਨਾਮ, ਮੌਕੇ ਤੇ ਜਵਾਬ ਦੇਣਾ ਇਨਾਮ। ਤੇ ਬਾਕੀ ਅਸੀਂ ਕੰਮ ਕਰਨੇ ਆ, ਕੰਮ ਸ਼ੁਰੂ ਕੀਤਾ ਹੈ ਨਾ ਬੜਾ ਅੱਛਾ ਕਿਸਮ ਦਾ। ਟੱਪੇ ਮਾਹੀਆਂ ਤੋਂ ਅਸੀਂ ਆਗਾਜ਼ ਕੀਤਾ ਆਪਣਾ ਇਨਾਮ, ਜਿਹੜਾ ਕਲਚਰਲ ਸਾਡਾ ਚੱਲ ਰਿਹਾ ਇਨਾਮ। ਤੇ ਮੈਨੂੰ ਪਤਾ ਕਿ ਆਵਾਮ ਜਿਹੜੀ ਨਾ ਉਹ ਇਹੋ ਹੀ ਅੱਜ ਕੱਲ੍ਹ ਸੁਣਦੀ ਹੈ ਸ਼ਾਦੀਆਂ ਵਿਆਹਾਂ ਦੇ ਉੱਤੇ ਵੀ, ਤੇ ਬੜਾ ਚੰਗਾ ਲੱਗੇਗਾ। ਤੇ ਕਿਸ ਤਰ੍ਹਾਂ ਕੀ ਮਹਿਸੂਸ ਹੋਇਆ ਹੈ ਐਨੀ ਸਾਹਿਬਾ ਦੇ ਨਾਲ ਕੰਮ ਕਰਕੇ? ਕਿਸ ਤਰ੍ਹਾਂ ਦੀਆਂ ਮਤਲਬ ਇਹਨਾਂ ਦੀ ਅਗਰ ਸ਼ਖਸੀਅਤ ਦੇ ਬਾਰੇ 'ਚ ਅਸੀਂ ਕਹੀਏ ਕਿ ਥੋੜ੍ਹਾ ਜਿਹਾ ਸਾਨੂੰ ਦੱਸੋ। ਅਸਲ 'ਚ ਇਹ ਹੈ ਕਿ ਸਿੰਗਰਾਂ ਤੇ ਬਹੁਤ ਸਾਰੀਆਂ ਸਨ, ਬੜੇ ਅਰਸੇ ਤੋਂ ਇਨਾਮ ਲੱਗੀਆਂ ਸਨ ਕਿ ਸਾਡੇ ਨਾਲ ਤੁਸੀਂ ਗਾਣੇ ਸ਼ਾਣੇ ਗਾਓ, ਲੇਕਿਨ ਮੈਂ ਨਹੀਂ ਨਾ ਬੜਾ ਗਾਣੇ ਸ਼ਾਣੇ ਨਾ ਉਹਨਾਂ ਨਾਲ ਕਰ ਸਕਦਾ। ਅਸਲ 'ਚ ਇੱਕ ਗੱਲ ਹੈ ਕਿ ਜਿਹਦਾ ਕੋਈ ਮਿਜ਼ਾਜ, ਮੇਰੀਆਂ ਤਾਰੀਫਾਂ ਪੁੱਛੀਆਂ ਨੇ ਤੇ ਮੈਂ ਉਹੋ ਹੀ ਕਰਨੀਆਂ ਜੀ, ਤਾਰੀਫਾਂ ਹੀ ਕਰਨੀਆਂ ਨੇ ਕਿ ਉਹਨਾਂ ਦਾ ਮਿਜ਼ਾਜ ਜਿਹੜਾ ਨਾ ਉਹ ਨਹੀਂ ਸੀ ਹੈਗਾ, ਲੈਵਲ ਜਿਹੜਾ ਨਾ ਉਹ ਨਹੀਂ ਸੀ ਹੈਗਾ ਜੋ ਐਨੀ ਤਾਰਾ ਜੀ ਦਾ ਹੈਗਾ ਜਨਾਬ। ਤੇ ਐਨੀ ਤਾਰਾ ਜੀ ਜਿਹੜੇ ਨਾ ਆਪਣੇ ਕੰਮ ਦੇ ਗੁਣੀ ਤੇ ਕਸਬੀ ਨਹੀਂ ਨਾ, ਇਸ ਲਈ ਮੈਂ ਸਮਝਿਆ ਕਿ ਇਹਨਾਂ ਦੇ ਨਾਲ ਜਿਹੜਾ ਕੰਮ ਕਰਨਾ ਮੇਰੇ ਵਾਸਤੇ ਵੀ ਫਖਰ ਦੀ ਗੱਲ ਹੈ ਜਨਾਬ। ਸੌਰੀ, ਮੈਂ ਤੁਹਾਡੀ ਗੱਲ ਕੱਟ ਰਹੀ ਹਾਂ ਅਜਮਲ ਸਾਹਿਬ। ਅਸੀਂ ਹੁਣ ਮਿਲ ਕੇ ਇੱਕ ਨਵਾਂ ਟ੍ਰੈਂਡ ਸ਼ੁਰੂ ਕਰਨ ਲੱਗੇ, ਇੱਕ ਸਿੱਖ ਹੋਏਗਾ ਤੇ ਇੱਕ ਪੰਜਾਬਣ ਹੋਏਗੀ। ਅੱਛਾ। ਤੇ ਇਨਸ਼ਾਅੱਲਾ ਜਿਹੜੇ ਸਾਡੇ ਇਸ ਵਕਤ ਅਸੀਂ ਟੱਪਿਆਂ ਤੋਂ ਆਗਾਜ਼ ਕੀਤਾ ਹੈ, ਤੁਸੀਂ ਵੀ ਸੁਣੋਗੇ ਤੇ ਇਨਸ਼ਾਅੱਲਾ ਤੁਹਾਨੂੰ ਵੀ ਪਸੰਦ ਆਵਣਗੇ ਔਰ ਤੁਸੀਂ ਵੀ ਕਹੋਗੇ ਕਿ ਬਈ ਬਾਰ-ਬਾਰ ਸੁਣਨ ਤੇ ਮਜਬੂਰ ਹੋ ਜਾਵੋਗੇ। ਤੇ ਅਗਰ ਤੁਸੀਂ ਇਜਾਜ਼ਤ ਦਿਓਗੇ ਤੇ ਮੈਂ ਬਸ ਡਰੈਸ ਚੇਂਜ ਕਰ, ਕੱਪੜੇ ਚੇਂਜ ਕਰਕੇ ਬਹੁਤ ਸ਼ੁਕਰੀਆ। ਸਾਡੇ ਵੇਖਣ ਵਾਲਿਆਂ ਵਾਸਤੇ ਇੱਕ ਨਵੀਂ ਚੀਜ਼ ਹੋਏਗੀ।